ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਅੱਜ ਅਸੀਂ ਦੇਖਦੇ ਹਾਂ, ਇਹ ਜਿਹੜਾ ਸਾਲ ਹੈ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਥਾਂ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਜਿੱਥੇ ਸਮਾਗਮ ਹੋ ਰਹੇ ਨੇ, ਉੱਥੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਸ਼ਖਸੀਅਤ ਹੈ ਉਹਨੂੰ ਵੱਖੋ ਵੱਖਰੇ ਨੁਕਤਾ ਨਿਗਾਹਾਂ ਤੋਂ, ਵੱਖੋ ਵੱਖਰੇ ਦ੍ਰਿਸ਼ਟੀਕੋਣਾਂ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਅੱਜ ਅਸੀਂ ਇੱਕ ਖਾਸ ਪੇਸ਼ਕਸ਼ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਗੁਰੂ ਨਾਨਕ ਦ ਰੈਵੋਲੂਸ਼ਨਰੀ ਦੇ ਨਾਂ ਥੱਲੇ ਇੱਕ ਕ੍ਰਾਂਤੀਕਾਰੀ ਦੇ ਤੌਰ 'ਤੇ ਉਹਨਾਂ ਦੀ ਜਿਹੜੀ ਸ਼ਖਸੀਅਤ ਹੈਗੀ ਹੈ, ਉਹਨੇ ਖਾਸ ਤੌਰ 'ਤੇ ਸਾਊਥ ਏਸ਼ੀਆ ਦੇ ਖਿੱਤੇ ਨੂੰ ਕਿਵੇਂ ਪ੍ਰਭਾਵਿਤ ਕੀਤਾ ਅਤੇ ਸਿੱਖੀ ਦਾ ਜਨਮ ਉਹਦੇ ਵਿੱਚੋਂ ਕਿਵੇਂ ਹੋਇਆ, ਇਸ ਇਸ਼ੂ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ। ਇਸ ਦੇ ਲਈ ਸਾਡੇ ਨਾਲ ਅੱਜ ਜਿੱਥੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਇਸ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਸੁਨੀਤ ਸਿੰਘ ਤੁੱਲੀ, ਜਿਹੜੇ ਕਿ CEO ਨੇ ਡਾਟਾਵਿੰਡ ਦੇ, ਅਤੇ ਸਿੱਖ ਐਕਟਿਵਿਸਟ ਵਾਸ਼ਿੰਗਟਨ DC ਤੋਂ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਨੇ। ਆਓ ਉਹਨਾਂ ਦੇ ਨਾਲ ਅੱਜ ਦੀ ਇਹ ਜਿਹੜੀ ਗੱਲਬਾਤ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਸੁਨੀਤ ਸਿੰਘ ਜੀ, ਮੈਂ ਪਹਿਲਾਂ ਤੁਹਾਡੇ ਵੱਲ ਆਵਾਂ। ਜਿਵੇਂ ਅਸੀਂ ਇਹ ਟੌਪਿਕ ਰੱਖਿਆ ਗੁਰੂ ਨਾਨਕ ਦ ਰੈਵੋਲੂਸ਼ਨਰੀ, ਸੋ ਰੈਵੋਲੂਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕ੍ਰਾਂਤੀਕਾਰੀ ਦੀ ਗੱਲ ਕਰਦੇ ਹਾਂ, ਪਹਿਲਾਂ ਤਾਂ ਇਹਦੇ ਮਤਲਬ ਨੂੰ ਮੈਂ ਜਾਣਨਾ ਚਾਹੂੰਗਾ, ਸਮਝਣਾ ਚਾਹੂੰਗਾ। ਤੁਸੀਂ ਕਿਵੇਂ ਇੰਟਰਪ੍ਰੇਟ ਕਰਦੇ ਹੋ ਗੁਰੂ ਨਾਨਕ ਦ ਰੈਵੋਲੂਸ਼ਨਰੀ ਨੂੰ, ਕਿਵੇਂ ਸਮਝਦੇ ਹੋ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੱਲ ਹੈ, ਜਿਹੜਾ ਰੈਵੋਲੂਸ਼ਨ ਲਫ਼ਜ਼ ਹੈ ਇਹਦੀ ਡੈਫੀਨੇਸ਼ਨ ਕਰ ਲੈਣੀ ਚਾਹੀਦੀ ਹੈ ਸਾਨੂੰ, ਕਿਉਂਕਿ ਰੈਵੋਲੂਸ਼ਨ ਨੂੰ ਤੁਸੀਂ ਇਨ ਕੰਟਰਾਸਟ ਟੂ ਐਵੋਲੂਸ਼ਨ ਦੇਖਦੇ ਹੋ। ਐਵੋਲੂਸ਼ਨ ਜੋ ਚੀਜ਼ ਆਸਤੇ ਆਸਤੇ ਓਵਰ ਟਾਈਮ ਚੇਂਜ ਹੁੰਦੀ ਹੈ ਜੀ, ਅਤੇ ਰੈਵੋਲੂਸ਼ਨ ਉਹ ਚੀਜ਼ ਹੋਈ ਜੋ ਇੱਕ ਤਰੀਕੇ ਨਾਲ ਕੋਈ ਡਰਾਮੈਟਿਕ ਜਾਂ ਪ੍ਰੋਫਾਊਂਡ ਚੇਂਜ ਲਿਆਂਦੀ ਹੈ। ਮਹਾਰਾਜ ਕਹਿੰਦੇ ਨੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ, ਜਿਹੜੀ ਉਹ ਨਦੀ ਹੈ ਉਹਨੇ ਉਸ ਹੀ ਲਾਈਨ ਵਿੱਚ ਚੱਲਦੇ ਰਹਿਣਾ ਜਿੰਨਾ ਚਿਰ ਉਹਨੂੰ ਚੇਂਜ ਨਾ ਕੀਤਾ ਜਾਵੇ। ਸੋ ਸਮਟਾਈਮਸ ਜਿਹੜਾ ਪ੍ਰੋਫਾਊਂਡ ਚੇਂਜ ਲਿਆਉਣਾ ਪੈਂਦਾ ਹੈ, ਉਹਨੂੰ ਰੈਵੋਲੂਸ਼ਨ ਕਿਹਾ ਜਾਂਦਾ ਹੈ। ਰੈਵੋਲੂਸ਼ਨ ਉਹ ਹੁੰਦਾ ਜਿਹੜਾ ਉਸ ਤਰੀਕੇ ਦਾ ਪ੍ਰੋਫਾਊਂਡ ਚੇਂਜ ਲੈ ਕੇ ਆਵੇ। ਗੁਰੂ ਨਾਨਕ ਸਾਹਿਬ ਨੂੰ ਜਦੋਂ ਇਸ ਦੇ ਨਾਲ ਜੋੜ ਕੇ ਦੇਖਦੇ ਹੋ, ਸੋ ਜਿਹੜੀ ਚੇਂਜ ਲਿਆਂਦੀ ਉਹਨਾਂ ਨੇ, ਇੱਕ ਨਿਰਮਲ ਪੰਥ ਦੀ ਸਿਰਜਣਾ, ਨਵਾਂ ਇੱਕ ਜਿਹੜਾ ਰਸਤਾ ਹੈਗਾ ਦੁਨੀਆ ਦੇ ਵਿੱਚ ਵਿਚਰਨ ਦਾ, ਉਹ ਉਹਨਾਂ ਨੇ ਐਸਟੈਬਲਿਸ਼ ਕੀਤਾ। ਬਿਲਕੁਲ। ਜੇ ਤੁਸੀਂ ਰੈਵੋਲੂਸ਼ਨਰੀ ਨੂੰ ਦੇਖੋ, ਐਟਲੀਸਟ ਰੀਸੈਂਟ ਹਿਸਟਰੀ ਦੇ ਵਿੱਚ ਕਦੀ ਇਹ ਨਹੀਂ ਹੁੰਦਾ ਕਿ ਵੀ ਰਾਜੇ ਮਹਾਰਾਜੇ ਰੈਵੋਲੂਸ਼ਨ ਕਰ ਰਹੇ ਹੁੰਦੇ ਨੇ। ਰੈਵੋਲੂਸ਼ਨ ਆਮ ਬੰਦਾ ਹੀ ਕਰਦਾ ਹੈ, ਔਰ ਆਮ ਬੰਦੇ ਦੀ ਐਮਪਾਵਰਮੈਂਟ ਲਈ ਹੁੰਦੀ ਹੈ। ਜਿਹੜਾ ਕਾਮਨ ਮੈਨ ਹੈ ਉਹਨੂੰ ਸਟਰੈਂਥਨ ਕਰਨ ਲਈ, ਉਹਨੂੰ ਰਾਈਟਸ ਐਂਡ ਪ੍ਰਿਵਿਲੇਜਸ ਦਿਵਾਉਣ ਲਈ ਰੈਵੋਲੂਸ਼ਨ ਕੀਤੀ ਜਾਂਦੀ ਹੈ। ਅਤੇ ਜੋ ਗੁਰੂ ਨਾਨਕ ਸਾਹਿਬ ਨੇ ਇੱਕ ਐਮਪਾਵਰਮੈਂਟ ਕੀਤੀ, ਜੋ ਦੁਨੀਆ ਦੇ ਵਿੱਚ ਇੱਕ ਦੀ ਫਿਲਾਸਫੀ ਦੇ ਨਾਲ ਜਾਤ ਪਾਤ ਨੂੰ ਮਿਟਾਇਆ ਜਾਂ ਜੈਂਡਰ ਇਕੁਐਲਿਟੀ ਦਵਾਈ, ਉਹ ਜਿਹੜੀ ਐਮਪਾਵਰਮੈਂਟ ਕੀਤੀ, ਉਹ ਇੱਕ ਤਰੀਕੇ ਦੀ ਬਿਲਕੁਲ ਕੋਰ ਬੇਸ ਬਣ ਜਾਂਦੀ ਹੈ ਜਿਹਦੇ ਨਾਲ ਸਿੱਖੀ ਫਿਰ ਚੱਲੀ। ਜੀ ਡਾਕਟਰ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ ਇਸ ਬਾਰੇ, ਜਦੋਂ ਗੁਰੂ ਨਾਨਕ ਸਾਹਿਬ ਨੂੰ ਇੱਕ ਰੈਵੋਲੂਸ਼ਨਰੀ ਦੇ ਤੌਰ 'ਤੇ ਤੁਸੀਂ ਦੇਖਦੇ ਹੋ? ਦੇਖੋ ਵੀਰ ਸੁਨੀਤ ਸਿੰਘ ਹੋਰਾਂ ਨੇ ਬਿਲਕੁਲ ਠੀਕ ਫਰਮਾਇਆ। ਇੱਕ ਰਵਾਨਗੀ ਦੇ ਵਿੱਚ ਕੁਛ ਚੱਲਿਆ ਜਾ ਰਿਹਾ ਹੁੰਦਾ, ਜੇ ਉਸ ਨੂੰ ਚੈਲੰਜ ਨਾ ਕੀਤਾ ਜਾਏ। ਜਿਵੇਂ ਇੱਕ ਮਾਲਕ ਅਤੇ ਨੌਕਰ ਦੀ ਰਿਲੇਸ਼ਨਸ਼ਿਪ ਹੈ, ਜੇ ਨੌਕਰ ਐਕਸਪਲੋਇਟ ਵੀ ਹੋ ਰਿਹਾ, ਉਸ ਦਾ ਸ਼ੋਸ਼ਣ ਹੋ ਰਿਹਾ, ਉਹ ਚੁੱਪ ਕਰਕੇ ਬੈਠਾ ਹੈ, ਅਤੇ ਉਹ ਰਿਲੇਸ਼ਨਸ਼ਿਪ ਬੜੀ ਸਾਵੀਂ ਹੁੰਦੀ ਹੈ, ਉਹਦੇ 'ਚ ਬੜੀ ਪੀਸ ਹੁੰਦੀ ਹੈ। ਲੇਕਿਨ ਜਿਸ ਦਿਨ ਉਹ ਆਪਣੇ ਹੱਕ ਦੀ ਗੱਲ ਜਾਂ ਤਨਖਾਹ ਵਧਾਉਣ ਦੀ ਗੱਲ ਕਰੇ, ਟਕਰਾਅ ਦਾ ਰਸਤਾ ਸ਼ੁਰੂ ਹੁੰਦਾ ਹੈ, ਅਤੇ ਉਹਨੂੰ ਤੁਸੀਂ ਮਾਲਕ ਨੌਕਰ ਦੇ ਸੰਬੰਧਾਂ 'ਚ ਇੱਕ ਤਬਦੀਲੀ ਦਾ ਰੁਖ ਕਹਿ ਸਕਦੇ ਹੋ। ਇਸੇ ਤਰ੍ਹਾਂ ਵੱਡੇ ਸਮਾਜ ਦੇ ਵਿੱਚ ਹੁੰਦਾ ਹੈ। ਔਰ ਮੈਂ ਇਹ ਸਮਝਦਾ ਹਾਂ ਵੀ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਐਜ਼ ਏ ਰੈਵੋਲੂਸ਼ਨਰੀ ਦੇਖਦੇ ਹਾਂ, ਮੈਂ ਤਾਂ ਇਸ ਨੁਕਤੇ ਤੋਂ ਦੇਖਦੇ ਹਾਂ ਕਿ ਬਹੁਤ ਸਾਰੇ ਰੈਵੋਲੂਸ਼ਨਰੀ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਅੱਡ-ਅੱਡ ਦੁਨੀਆ ਦੇ ਖਿੱਤਿਆਂ 'ਚ ਆਪਣੇ ਕਬੀਲਿਆਂ, ਕੌਮਾਂ, ਮਜ਼ਹਬਾਂ ਦੇ ਵਿੱਚ ਹੋਏ ਨੇ। ਪਰ ਉਹ ਆਏ, ਉਹਨਾਂ ਨੇ ਕੋਈ ਤਬਦੀਲੀ ਦਾ ਰਾਹ ਦੱਸਿਆ, ਚਲੇ ਗਏ। ਉਹ ਤਬਦੀਲੀ ਥੋੜ੍ਹੀ ਬਹੁਤ ਦੇਰ ਰਹੀ, ਫਿਰ ਕੁਛ ਪੁਰਾਣੀਆਂ ਚੀਜ਼ਾਂ ਆ ਗਈਆਂ, ਕੁਛ ਨਵੀਆਂ ਆ ਗਈਆਂ। ਗੁਰੂ ਨਾਨਕ ਸਾਹਿਬ ਦੀ ਬਿਊਟੀ ਇਹ ਹੈ, ਉਹਨਾਂ ਦੀ ਸ਼ਖਸੀਅਤ ਦੀ, ਜਾਂ ਉਹਨਾਂ ਦੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ, ਜਦੋਂ ਅਸੀਂ ਕਹਿੰਦੇ ਹਾਂ ਕਿ ਜਿਹੜੀ ਰੈਵੋਲੂਸ਼ਨਰੀ ਆਈਡੀਆਜ਼ ਦੀ ਗੱਲ, ਬੇਸ਼ੱਕ ਉਹ ਜੈਂਡਰ ਇਕੁਆਲਿਟੀ ਦੀ ਗੱਲ ਸੀ ਜੀ, ਨੀਚੋਂ ਊਚ ਕਰੇ ਮੇਰਾ ਗੋਬਿੰਦ ਦੀ ਗੱਲ ਸੀ, ਜਾਂ ਵੇਲੇ ਦੇ ਹਾਕਮਾਂ ਨੂੰ ਵੰਗਾਰਨ ਦੀ ਗੱਲ ਸੀ,
ਉਹ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਨ ਦੇ ਨਾਲ ਗੁਰੂ ਅੰਗਦ ਸਾਹਿਬ ਨੇ ਉਹ ਝੰਡਾ ਚੁੱਕ ਲਿਆ ਔਰ 10 ਪਾਤਸ਼ਾਹੀਆਂ ਨੇ ਫਿਰ 230 ਵਰਿਆਂ 'ਚ ਉਹ ਮਨੁੱਖ ਘੜਿਆ ਜਿਸ ਦੀ ਮੁਕੰਮਲ ਖਾਲਸਾ ਰੂਪ ਦੇ ਵਿੱਚ 1699 ਈਸਵੀ ਦੀ ਵਿਸਾਖੀ ਨੂੰ ਜਿਹੜਾ ਹੈ ਉਸ ਨੂੰ ਪ੍ਰਗਟ ਕਰਕੇ ਫॉर ਐਵਰ। ਸੋ ਜਿਹੜਾ ਰੈਵੋਲੂਸ਼ਨ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਉਹ ਦੂਜਿਆਂ ਰੈਵੋਲੂਸ਼ਨਸ ਵਾਂਗ ਕੋਈ ਟਾਈਮ ਬਾਉਂਡ ਨਹੀਂ ਹੈ ਜੀ। ਉਹ 550 ਸਾਲ ਤੋਂ ਲਗਾਤਾਰਤਾ ਨਾਲ ਜਾਰੀ ਹੈ ਔਰ ਅੱਜ ਵੀ ਜੇ ਅਸੀਂ ਦੁਨੀਆ ਭਰ 'ਚ ਦੇਖੀਏ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਬੈਠੇ ਨੇ ਉਹ ਉਹਨਾਂ ਜਿਹੜੀਆਂ ਨੇ ਸੁਸਾਇਟੀਜ਼ ਦੇ ਵਿੱਚ ਜਿੱਥੇ ਨੇ ਉਹਦੇ 'ਚ ਮਰਜ ਹੋ ਕੇ ਵੀ ਉਸ ਆਈਡੀਓਲੋਜੀ ਨੂੰ ਅੱਗੇ ਤੋਰ ਰਹੇ ਨੇ। ਉਹ ਇਨਜਸਟਿਸ ਦੇ ਖਿਲਾਫ ਖਲੋਂਦੇ ਨੇ, ਉਹ ਤਬਦੀਲੀ ਲਈ ਖਲੋਂਦੇ ਨੇ, ਉਹ ਗਰੀਬਾਂ ਦੇ ਹੱਕਾਂ ਲਈ ਖਲੋਂਦੇ ਨੇ, ਹੈਵ ਨਾਟਸ ਦੇ ਲਈ ਖਲੋਂਦੇ ਨੇ। ਔਰ ਇਹੀ ਜਿਹੜਾ ਨਿਸ਼ਾਨਾ ਸੀ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਚੈਲੰਜ ਕੀਤਾ ਸੀ ਵੇਲੇ ਦੇ ਰੂਲਰਸ ਨੂੰ ਵੀ, ਸਮਾਜ ਦੇ ਵਿੱਚ ਜਿਨ੍ਹਾਂ ਨੇ ਡੋਮੀਨੇਟ ਕੀਤਾ ਹੋਇਆ ਸੀ ਕਾਸਟ ਸਿਸਟਮ ਦੇ ਨਾਂ ਥੱਲੇ, ਔਰ ਜਿਹੜਾ ਸ਼ੋਸ਼ਣ ਸੀ ਜਦੋਂ ਅਸੀਂ ਭਾਈ ਲਾਲੋ ਮਲਕ ਭਾਗੋ ਦੀ ਸਾਖੀ ਨੂੰ ਬਿਆਨਦੇ ਤੇ ਉਸ ਦੀ ਲਗਾਤਾਰਤਾ ਹੀ ਫਿਰ ਕੰਪਲੀਟ 10ਵੇਂ ਪਾਤਸ਼ਾਹ ਨੇ ਕਰਕੇ ਫਰਮਾਇਆ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸੋ ਉਹ ਰੈਵੋਲੂਸ਼ਨ ਜਿਹੜਾ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਉਹ ਅੱਜ ਵੀ ਜਾਰੀ ਹੈ ਔਰ ਟਿਲ ਐਟਰਨਿਟੀ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਤੇ ਰਹੇਗਾ ਇਹ ਜਿਹੜਾ ਰੈਵੋਲੂਸ਼ਨ ਹੈ ਗੁਰੂ ਨਾਨਕ ਦਾ ਇਹ ਕੰਟੀਨਿਊ ਰਹੇਗਾ। ਜੀ ਭਾਈ ਸਾਹਿਬ ਮੈਂ ਤੁਹਾਡੇ ਵੱਲ ਆਵਾਂ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਦੇਖਦੇ ਹਾਂ ਤਾਂ ਨਾਰਮਲੀ ਜੋ ਦੇਖਿਆ ਜਾਂਦਾ ਹੈ ਜੋ ਸਮਾਜ ਦੇ ਵਿੱਚ ਸਮਝਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਨੂੰ ਸ਼ਾਂਤੀ ਦੇ ਨਾਲ, ਪੀਸ ਦੇ ਨਾਲ ਜੋੜਿਆ ਜਾਂਦਾ ਹੈ। ਜਦੋਂ ਅਸੀਂ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਕੰਪਲੀਟਲੀ ਇੱਕ ਡਿਫਰੈਂਟ ਈਡੀਅਮ ਦੇ ਵਿੱਚ ਗੱਲ ਚਲੀ ਜਾਂਦੀ ਹੈ। ਸੋ ਇਹਨਾਂ ਦੋਵਾਂ ਦਾ ਮੇਲ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜਿਹੜਾ ਇਹ ਕਨਸੈਪਟ ਹੈ ਪੀਸ ਇੱਕ ਮਿਸਕਨਸੀਵਡ ਕਨਸੈਪਟ ਹੈ। ਬਿਲਕੁਲ ਠੀਕ। ਕਿਉਂਕਿ ਪਰਸੈਪਸ਼ਨ ਇਹ ਹੁੰਦੀ ਹੈ ਕਿ ਪੀਸਫੁਲੀ ਚੀਜ਼ ਰਿਜ਼ੋਲਵ ਹੋ ਗਈ ਜੀ, ਬਟ ਜਿੱਥੇ ਤੁਹਾਨੂੰ ਪੱਥਰ ਦੇ ਅੱਗੇ ਖੜਾ ਹੋਣਾ ਹੁੰਦਾ, ਸਾਨੂੰ ਸਾਰਿਆਂ ਨੂੰ ਪੰਜਾ ਸਾਹਿਬ ਦੀ ਸਾਖੀ ਦਾ ਪਤਾ ਹੈ, ਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਟੈਂਡ ਲੈ ਕੇ ਤੇ ਪੱਥਰ ਦੇ ਅੱਗੇ ਵੀ ਖੜੇ ਹੋਏ। ਸੋ ਇਹ ਮਿਸਕਨਸੈਪਸ਼ਨ ਹੈਗੀ ਆ ਅਨਫੋਰਚੂਨੇਟਲੀ ਇੰਡੀਅਨ ਮਾਈਂਡਸੈਟ ਦੇ ਵਿੱਚ ਸਪੈਸ਼ਲੀ। ਗਾਂਧੀ ਨੂੰ ਉਹਨਾਂ ਨੇ ਆਪਣਾ ਫਾਦਰ ਆਫ ਨੇਸ਼ਨ ਬਣਾ ਕੇ ਤੇ ਇਹ ਦੱਸਦਾ ਕਿ ਜੀ ਦੇਖੋ ਜੀ ਉਹਨੇ ਪੀਸਫੁਲੀ ਅਚੀਵ ਕਰ ਲਈ ਇੰਡੀਅਨ ਇੰਡੀਪੈਂਡੈਂਸ। ਉਹ ਇਹ ਨਹੀਂ ਦੱਸਦੇ ਕਿ ਵੀ ਸ਼ਾਇਦ 30 ਸਾਲ ਪਹਿਲੇ ਇੰਡੀਪੈਂਡੈਂਸ ਹੋ ਜਾਂਦੀ ਜੇ ਇਸ ਰਾਹ ਇਹ ਨਾ ਲੱਗਦੇ। ਇਹ ਤੇ ਨੈਗੋਸ਼ੀਏਟ ਕਰਦੇ ਰਹੇ ਬ੍ਰਿਟਿਸ਼ ਦੇ ਨਾਲ ਆਪਣੇ ਫਾਇਦੇ ਤੇ ਜੋ ਵੀ ਕਰਦੇ ਰਹੇ ਤੇ ਇਟ ਟੁਕ ਅ ਲੌਂਗ ਪ੍ਰੋਸੈਸ। ਮਾਈ ਪੁਆਇੰਟ ਇਜ਼ ਕਿ ਗੁਰੂ ਨਾਨਕ ਸਾਹਿਬ ਵਾਜ਼ ਏ ਵੈਰੀ ਸਟਰੋਂਗ ਵੋਕਲ ਪੋਲੀਟੀਕਲ ਐਕਟਿਵਿਸਟ ਔਰ ਉਹਨਾਂ ਨੇ ਗੁਰਬਾਣੀ ਦੇ ਵਿੱਚ ਸਪੈਸੀਫਿਕ ਇਵੈਂਟਸ ਔਰ ਰਾਜਿਆਂ ਦੇ ਨਾਂ ਲੈ ਕੇ ਜੀ ਬੜਾ ਸਟਰੋਂਗ ਸਟੈਂਡ ਲਿਆ ਹੋਇਆ ਹੈ। ਐਂਡ ਉਹਨਾਂ ਨੇ ਜਿਸ ਵੇਲੇ ਲਿਖਦੇ ਨੇ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨਵੇ ਲਾ ਲਓ, ਇਹ ਬਹਿ ਕੇ ਸਪੈਸੀਫਿਕ ਇਵੈਂਟਸ ਬਾਰੇ ਲਿਖ ਕੇ ਤੇ ਬੜਾ ਸਟਰੋਂਗ ਸਟੈਂਡ ਲਿਆ ਹੋਇਆ। ਕਈ ਵਾਰੀ ਲੋਕੀ ਇਸ ਚੀਜ਼ ਨੂੰ ਕਨਫਿਊਜ਼ ਕਰ ਲੈਂਦੇ ਨੇ ਤੇ ਉਹ ਸੋਚਦੇ ਨੇ ਕਿ ਵੀ ਸ਼ਾਇਦ ਦਸਮ ਪਾਤਸ਼ਾਹ ਨੇ ਹਥਿਆਰ ਚੁੱਕੇ ਜਾਂ ਸ਼ਸਤਰਧਾਰੀ ਬਣਾਇਆ ਤੇ ਗੁਰੂ ਨਾਨਕ ਦੇਵ ਜੀ ਨੇ ਨਹੀਂ ਬਣਾਇਆ। ਰਿਐਲਿਟੀ ਹੈ ਕਿ ਵੀ ਗੁਰੂ ਨਾਨਕ ਦੇਵ ਜੀ ਨੇ ਉਹ ਜਿਹੜੀ ਪ੍ਰੋਸੈਸ ਸ਼ੁਰੂ ਕੀਤੀ, ਇਹ ਸਾਈਕਲ ਲੱਗਿਆ ਖਾਲਸਾ ਤੱਕ ਪਹੁੰਚਣ ਲਈ। ਜਿਹੜੇ ਸਿੱਖ ਸੀਗੇ ਉਹ ਉਸ ਵੇਲੇ ਤਿਆਰ ਨਹੀਂ ਸੀਗੇ ਕਿ ਖਾਲਸੇ ਦੇ ਰੂਪ ਵਿੱਚ ਪਹੁੰਚ ਸਕਣ। ਇਟ ਟੁਕ ਟਾਈਮ। ਇਨਫੈਕਟ ਮੈਂ ਬਹੁਤਾ ਦੂਜੇ ਪਾਸੇ ਨਹੀਂ ਜਾਂਦਾ ਹੋਇਆ ਤੁਹਾਨੂੰ ਐਗਜ਼ਾਮਪਲ ਦੱਸਣਾ। ਪਿੱਛੇ ਇੱਕ ਸਟੱਡੀ ਆਈ ਸੀਗੀ ਤੇ ਉਹ ਕਹਿੰਦੇ ਸਨ ਕਿ ਵੀ ਕਈ ਵਾਰੀ ਸਲੇਵਰੀ ਦਾ ਮਲਟੀ ਜਨਰੇਸ਼ਨਲ ਟਰਾਮਾ ਹੁੰਦਾ ਹੈ। ਕਹਿੰਦੇ ਨੇ ਕਿ ਵੀ ਸਾਊਥ ਦੇ ਵਿੱਚ ਕਈ ਏਰੀਆਜ਼ ਜਾਓ ਤੇ ਜਿਹੜੇ ਕਾਲੇ ਨੇ ਜਿਹੜੇ ਮਲਟੀਪਲ ਜਨਰੇਸ਼ਨ ਸਲੇਵ ਰਹੇ ਹਾਲੇ ਵੀ ਜਿਸ ਵੇਲੇ ਗੋਰੇ ਨੂੰ ਮਿਲਦੇ ਨੇ ਤੇ ਅੱਖਾਂ ਨੀਵੀਆਂ ਕਰ ਲੈਂਦੇ ਨੇ ਜੀ। ਇੰਡੀਆ ਦੇ ਵਿੱਚ ਜਿਹੜੀ ਉੱਥੇ ਦੀ ਹਿੰਦੂ ਆਬਾਦੀ ਸੀਗੀ ਉਹ 800 ਸਾਲ ਗੁਲਾਮ ਰਹੀ ਤੇ ਉਹ 800 ਸਾਲ ਗੁਲਾਮੀ ਚੋਂ ਬਾਹਰ ਨਿਕਾਲਣ ਲਈ ਗੁਰੂ ਨਾਨਕ ਦੇਵ ਜੀ ਨੇ 4000 ਸਾਲ ਦਾ ਜ਼ਾਤ ਪਾਤੀ ਸਿਸਟਮ ਦੇ ਨਾਲ ਗੁਲਾਮ ਰਹੀ ਉਸ ਤੋਂ ਪਹਿਲੇ ਡਿਗਨਿਟੀ ਉਹਨਾਂ ਦੀ ਖਤਮ ਕਰ ਦਿੱਤੀ ਸੀ ਜੀ। ਉਹਦੇ ਚੋਂ ਨਿਕਾਲ ਕੇ
ਉਹਨਾਂ ਨੂੰ ਰਾਜੇ ਮਹਾਰਾਜੇ ਬਣਾਉਣਾ, ਉਹਨਾਂ ਦੇ ਸਿਰ ਤੇ ਦਸਤਾਰ ਸਜਾਣੀ, ਇਹ ਪ੍ਰੋਸੈਸ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਤੱਕ ਹੋਈ। ਗੁਰੂ ਨਾਨਕ ਦੇਵ ਜੀ ਇਹ ਰੈਵੋਲੂਸ਼ਨ ਸੀ, ਇਹ ਰੈਵੋਲੂਸ਼ਨ ਸੀਗੀ ਔਰ ਬੜੀ ਸਟਰੋਂਗ ਰੈਵੋਲੂਸ਼ਨ ਸੀਗੀ। ਗੁਰੂ ਨਾਨਕ ਦੇਵ ਜੀ ਨੇ ਜੇਲ੍ਹ ਵੀ ਕੱਟੀ। ਅਸੀਂ ਜੇ ਕਹੀਏ ਕਿ ਗੁਰੂ ਨਾਨਕ ਦੇਵ ਜੀ ਬਿਲਕੁਲ ਸ਼ਾਂਤਮਈ ਸੀਗੇ ਤੇ ਕੋਈ ਉਹਨਾਂ ਨੇ ਸਟੈਂਡ ਲਿਆ, ਕੋਈ ਉਹਨਾਂ ਨੇ ਕਿਸੇ ਰਾਜੇ ਮਹਾਰਾਜੇ ਨੂੰ ਡਰ ਲੱਗਾ ਕਿ ਵੀ ਇਹ ਮੇਰਾ ਤਖਤੇ ਦੇ ਉੱਤੇ ਸ਼ਾਇਦ ਕੋਈ ਇੰਪੈਕਟ ਹੋਏਗਾ, ਤੇ ਉਹਨਾਂ ਨੇ ਜੇਲ੍ਹ ਵੀ ਕੱਟੀ। ਸੋ ਲੈਟਸ ਨਾਟ ਅਸਿਊਮ ਕਿ ਉਹਨਾਂ ਨੇ ਇਸ ਤਰੀਕੇ ਦੀ ਪੈਸੀਫਿਜ਼ਮ ਕੀਤੀ। ਉਹਨਾਂ ਨੇ ਉਲਟਾ ਇਹ ਦਿਖਾਇਆ ਕਿ ਵੀ ਜਿੱਥੇ ਇਨਜਸਟਿਸ ਹੁੰਦੀ ਹੈ ਉਹ ਕੁਐਸਚਨ ਕਰਨਾ ਔਰ ਉਹ ਰੱਬ ਨੂੰ ਵੀ ਕੁਐਸਚਨ ਕਰਨਾ ਸਾਡਾ ਫਰਜ਼ ਬਣਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਏਤੀ ਮਾਰ ਪਈ ਕੁਰਲਾਨੇ ਤੈਂਕੀ ਦਰਦ ਨਾ ਆਇਆ। ਦੇਖੋ ਗੁਰੂ ਗੋਬਿੰਦ ਸਿੰਘ ਜਿਸ ਵੇਲੇ 4 ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ, ਮਾਤਾ ਜੀ ਸ਼ਹੀਦ ਹੋ ਜਾਂਦੇ ਨੇ, ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਜੰਗਲ ਵਿੱਚ ਲਿਖਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾਂਦਾ ਕਹਿਣਾ ਜੀ, ਕਿ ਤੇਰੀ ਰਜ਼ਾ ਦੇ ਵਿੱਚ ਸੁੱਖ ਹੈ। ਰੱਬ ਨੂੰ ਇਹ ਕਹਿੰਦੇ ਪਏ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਏਤੀ ਮਾਰ ਪਈ ਕੁਰਲਾਨੇ ਤੈਂਕੀ ਦਰਦ ਨਾ ਆਇਆ। ਸੋ ਗੁਰੂ ਨਾਨਕ ਦੇਵ ਜੀ ਇੱਕ ਬੜੀ ਬੋਲਡ ਔਰ ਐਗਰੈਸਿਵ ਰੈਵੋਲੂਸ਼ਨ ਲੈ ਕੇ ਆਏ, ਜਿਹਦੇ ਨਾਲ ਅਸਲੀਅਤ ਹੈ ਕਿ ਤਖਤਾ ਹਿਲ ਗਿਆ ਉੱਥੇ। ਔਰ ਮੈਂ ਨਾਲ ਇਹ ਐਡ ਕਰਦੇ ਹਾਂ, ਬਹੁਤ ਵਾਰੇ ਹੁੰਦਾ ਜਿਵੇਂ 20ਵੀਂ ਸਦੀ 'ਚ ਇੱਕ ਵੱਡਾ ਹਿੱਸਾ ਦੁਨੀਆ ਦਾ ਮਾਰਕਸਿਜ਼ਮ, ਜਿਹਨੂੰ ਕਮਿਊਨਿਜ਼ਮ ਕਿਹਾ ਗਿਆ, ਉਹਦੀ ਜਕੜ 'ਚ ਆਇਆ। 2 ਵੱਡੇ ਬਲਾਕ ਸੋਵੀਅਤ ਯੂਨੀਅਨ ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਸਨ। ਹੁਣ ਕਾਰਲ ਮਾਰਕਸ ਦਾ ਥਾਟ ਉਹਨੇ ਬਹੁਤ ਪਹਿਲਾਂ ਦਿੱਤਾ। 1917 'ਚ ਲੈਨਿਨ ਨੇ ਉਹਨੂੰ ਇੰਪਲੀਮੈਂਟ ਕੀਤਾ, ਰਸ਼ੀਅਨ ਇਨਕਲਾਬ ਜਿਹਨੂੰ ਕਿਹਾ ਜਾਂਦਾ ਹੈ। ਬਾਅਦ 'ਚ ਮੌਸੇ ਤੁੰਗ ਨੇ 1940 'ਚ ਇੰਪਲੀਮੈਂਟ ਕੀਤਾ। ਹੁਣ ਉਹਦੇ 'ਚ ਥਾਟ ਦੇਣ ਵਾਲਾ ਹੋਰ ਹੈ, ਉਹਨੂੰ ਇੰਪਲੀਮੈਂਟ ਕਰਨ ਵਾਲਾ ਹੋਰ ਹੈ। ਇਹ ਵੱਖਰੀ ਕਹਾਣੀ ਹੈ ਕਿ ਮਾਰਕਸਿਜ਼ਮ ਦਾ ਐਂਡ ਕਿਵੇਂ ਹੋਇਆ ਸੋਵੀਅਤ ਯੂਨੀਅਨ ਦੇ ਕੋਲੈਪਸ ਦੇ ਨਾਲ, ਕਿਉਂਕਿ ਅਧੂਰੀ ਆਈਡੀਓਲੋਜੀ ਸੀ। ਗੁਰੂ ਨਾਨਕ ਸਾਹਿਬ ਦੇ ਔਰ 10 ਗੁਰੂ ਸਾਹਿਬਾਨ ਦੇ ਜਦੋਂ ਅਸੀਂ ਜੀਵਨ ਦੇ ਉੱਤੇ ਝਾਤ ਮਾਰਦੇ ਹਾਂ, ਉਹਨਾਂ ਨੇ ਥਾਟ ਵੀ ਦਿੱਤਾ ਜਿਹੜਾ ਚੇਂਜ ਦਾ ਸੀ, ਔਰ ਉਹ ਥਾਟ ਉਸ ਧਰਤੀ ਤੇ ਪਹਿਲਾਂ ਕਦੇ ਨਹੀਂ ਸੀ ਦਿੱਤਾ ਜੀ। ਜੇ ਅਸੀਂ ਗੱਲ ਕਾਸਟ ਸਿਸਟਮ ਨੂੰ ਇਹੀ ਨਹੀਂ ਕਿ ਵੀ ਉਸ ਨੂੰ ਨੈਗੇਟ ਕੀਤਾ ਜਾਂ ਉਸ ਦੀ ਨਖੇਦੀ ਕੀਤੀ, ਗੁਰੂ ਸਾਹਿਬ ਨੇ ਜਿਹੜੀਆਂ ਇੰਸਟੀਟਿਊਸ਼ਨਸ ਦਿੱਤੀਆਂ, ਸੰਗਤ ਔਰ ਪੰਗਤ, ਜਿਸ ਦੇ ਵਿੱਚ ਜਿਹੜਾ ਵਰਣ ਆਸ਼ਰਮ ਦੀ ਧੌਣ ਦੇ ਉੱਤੇ, ਉਹਦੀ ਸ਼ਾਹ ਰਗ ਦੇ ਉੱਤੇ ਜਿਹੜਾ ਉਹ ਸਿੱਧਾ ਵਾਰ ਸੀ। ਫਿਰ ਜਿਵੇਂ ਗੁਰੂ ਸਾਹਿਬ ਨੇ ਚੈਲੰਜ ਕੀਤਾ, ਜਿਵੇਂ ਵੀਰ ਸੁਨੀਤ ਸਿੰਘ ਹੋਰਾਂ ਨੇ ਦੱਸਿਆ ਕਿ ਬਾਦਸ਼ਾਹ ਨੇ ਵੇਲੇ ਦੇ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਲੋਧੀ ਪਠਾਣਾ ਦਾ ਰਾਜ ਹੈ, ਉਹਨਾਂ ਨੂੰ ਚੈਲੰਜ ਕਰਦੇ ਨੇ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਹੁਣ 15ਵੀਂ ਸਦੀ ਦੇ ਵਿੱਚ ਹੀ ਗੋਸਵਾਮੀ ਤੁਲਸੀਦਾਸ ਹੋਇਆ, ਜਿਨ੍ਹਾਂ ਦੀ ਰਾਮਚਰਿਤ ਮਾਨਸ, ਜਿਹਨੂੰ ਤੁਲਸੀ ਰਾਮਾਇਣ ਕਿਹਾ ਜਾਂਦਾ ਹੈ, ਕਰੋੜਾਂ ਹਿੰਦੂ ਘਰਾਂ 'ਚ ਪੜ੍ਹੀ ਜਾਂਦੀ ਹੈ। ਹੁਣ ਉਸ ਰਾਮਚਰਿਤ ਮਾਨਸ ਤੇ ਇਹ ਕਿਹਾ ਜਾਂਦਾ ਹੈ ਕਿ ਢੋਲ ਢੋਰ ਸ਼ੂਦਰ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ, ਕਿ ਨਾਰੀ ਨੂੰ ਵੀ ਕੁੱਟੋ ਤੇ ਉਹ ਸਿੱਧੀ ਰਹਿੰਦੀ ਹੈ, ਪਸ਼ੂ ਨੂੰ ਵੀ ਕੁੱਟ ਕੇ ਸਿੱਧਾ ਰਹਿੰਦਾ ਹੈ, ਇਸੇ ਤਰ੍ਹਾਂ ਸ਼ੂਦਰ ਨੂੰ ਵੀ ਕੁੱਟਣਾ ਤੇ ਢੋਲ ਵੀ ਉਦੋਂ ਹੀ ਵੱਜਦਾ ਹੈ। ਹੁਣ ਇੱਕ ਪਾਸੇ ਤਾਂ ਇਸ ਕਿਸਮ ਦਾ ਬੋਧੇ ਖਿਆਲ ਨੇ, ਡੈਡ ਥਾਟ ਨੇ, ਰਿਪਰੈਸਿਵ ਥਾਟ ਨੇ, ਤੇ ਇਧਰ ਗੁਰੂ ਨਾਨਕ ਸਾਹਿਬ ਦੀ ਆਵਾਜ਼ ਹੈ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇੱਥੇ ਗੁਰੂ ਨਾਨਕ ਸਾਹਿਬ ਦੀ ਆਵਾਜ਼ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ਿਸ਼, ਕਿ ਇੱਥੇ ਹੀ ਖੜੇ ਨੇ। ਔਰ ਉਹ ਰੈਵੋਲੂਸ਼ਨ ਜਿਹੜੀ ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਗਲ ਨਾਲ ਲਾ ਕੇ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ, 230 ਵਰੇ ਮੁਕੰਮਲ ਉਸ ਥਾਟ ਦੇ ਉੱਤੇ ਕੰਮ ਹੋਇਆ। ਤੇ 10ਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾਉਣ ਲੱਗਿਆਂ ਪਹਿਲੀ ਹਦਾਇਤ ਦਿੱਤੀ, ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਪਰਮ ਨਾਸ। ਤੁਸੀਂ ਖਾਲਸਾ ਔਰਤ, ਜਿਵੇਂ ਵੀਰ ਜੀ ਨੇ ਕਿਹਾ ਕਿ ਜਿਹੜੀ ਸੈਂਕੜਿਆਂ ਸਾਲਾਂ ਤੋਂ ਗੁਲਾਮ ਜ਼ਹਿਨੀਅਤ, ਜਿਹੜੀ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਉਹ ਇਨਸਾਨ ਵੀ ਨੇ, ਉਹਨਾਂ ਦੇ ਸਿਰ ਤੇ ਦਸਤਾਰ, ਉਹਨਾਂ ਦੇ ਅੰਦਰ ਸੋਵਰਨਿਟੀ, ਔਰ ਉਹਨਾਂ ਨੂੰ ਇਹ ਬਖਸ਼ਿਸ਼ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ, ਔਰ ਪਾਤਸ਼ਾਹ ਬਣਾ ਕੇ ਵਿਖਾਏ। ਅਸੀਂ ਉਸ ਧਰਤੀ ਦਾ ਇਤਿਹਾਸ, ਖਾਲਸੇ ਨੇ ਗੁਰੂ ਨਾਨਕ ਦੇ ਇਸ ਸਿੱਖੀ ਦਾ ਬੂਟਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਲਾਇਆ, ਗੁਰਮਤ ਗਾਡੀ ਰਾਹ ਚਲਾਇਆ। ਇਹ ਕੋਈ ਪਗਡੰਡੀ ਨਹੀਂ ਸੀ, ਕੋਈ ਖੱਬਿਓਂ ਸੱਜਿਓਂ ਨਿਕਲਣ ਦੀ ਗੱਲ ਨਹੀਂ ਸੀ, ਇਹ ਫ੍ਰੀ ਵੇ ਸੀ, ਇਹ ਜੀਟੀ ਰੋਡ ਸੀ।
ਔਰ ਉਸ ਗਾਡੀ ਰਾਹ ਦੇ ਉੱਤੇ ਫਿਰ ਉਹ ਮਨੁੱਖ ਗੁਰੂ ਸਾਹਿਬਾਨ ਨੇ ਜਿਹੜੇ ਸਿਰਜੇ, ਜਿਨ੍ਹਾਂ ਨੇ ਵੇਲੇ ਦੇ ਹਾਕਮਾਂ ਨੂੰ ਚੈਲੰਜ ਕੀਤਾ ਹੈ, ਜਿਨ੍ਹਾਂ ਨੇ ਨਿਮਾਣੇ ਨਿਤਾਣਿਆਂ ਨੂੰ ਗਲ ਨਾਲ ਲਾਇਆ। ਔਰ ਇਸ ਤੋਂ ਮੁਕੰਮਲ ਮੈਂ ਇੱਕ ਇਤਿਹਾਸ ਦਾ ਤਾਲਿਬ ਇਲਮ ਹੋਣ ਦੇ ਨਾਤੇ 8000 ਸਾਲ ਦੀ ਹਿਸਟਰੀ 'ਚ ਮੈਂ ਐਡਮਾਇਰ ਕਰਦਾ, ਬਹੁਤ ਵੱਡੀਆਂ ਤਬਦੀਲੀਆਂ ਸੁਸਾਇਟੀ 'ਚ ਲਿਆਉਣ ਵਾਲੇ ਲੋਕ ਹੋਏ ਨੇ, ਪਰ ਸਿੱਖ ਰੈਵੋਲੂਸ਼ਨ ਵਰਗਾ ਜਿਹਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਕੀਤੀ, 10ਵੇਂ ਪਾਤਸ਼ਾਹ ਨੇ ਖਾਲਸਾ ਰੂਪ 'ਚ ਮੁਕੰਮਲ ਕਰਕੇ ਫਿਊਚਰ ਦੇ ਲਈ ਵੀ ਉਸ ਦੇ ਜ਼ਿੰਮੇ ਉਹੀ ਰੈਵੋਲੂਸ਼ਨ ਰੱਖਿਆ। ਇਹੋ ਜਿਹਾ ਨਾ ਹਿਊਮਨ ਹਿਸਟਰੀ 'ਚ ਪਹਿਲਾਂ ਕਦੇ ਹੋਇਆ ਸੀ, ਨਾ ਹੀ ਇਹਦੀ ਕਦੇ ਹੋ ਸਕਦਾ ਹੈ, ਕਿਉਂਕਿ ਇੰਨਾ ਮੁਕੰਮਲ ਹੈ ਇਹ ਸਾਰਾ ਰੈਵੋਲੂਸ਼ਨ। ਜੀ, ਇੱਕ ਮੈਂ ਥਾਟ ਦੀ ਹੋਰ ਜ਼ਿਕਰ ਕਰਨਾ ਚਾਹੂੰਗਾ। ਆਮ ਤੌਰ ਤੇ ਸਾਡੇ ਲੋਕਾਂ ਦੇ ਵਿੱਚ ਵੀ ਇਹ ਗੱਲ ਹੁੰਦੀ ਹੈ, ਜਿਹੜੇ ਸ਼ਾਂਤੀ ਨੂੰ ਪ੍ਰੀਚ ਕਰਦੇ ਆ ਜਾਂ ਸ਼ਾਂਤੀ ਰੱਖਣ ਦੇ ਵੱਲ ਨੂੰ ਜ਼ਿਆਦਾ ਤਵੱਜੋ ਦਿੰਦੇ, ਉਹਨਾਂ ਦਾ ਹੁੰਦਾ ਜੀ ਅਸੀਂ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਦੇ ਨਾਲ ਅਸੀਂ ਸਹਿਮਤ ਹਾਂ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਕਿਤੇ ਨਾ ਕਿਤੇ ਇਹ ਲਾਈਨ ਹੁੰਦੀ ਹੈ ਵੀ ਜੀ ਜਿਹੜਾ ਬਾਕੀ ਜਦੋਂ 6ਵੇਂ ਪਾਤਸ਼ਾਹ ਨੇ ਜੰਗਾਂ ਦਾ ਦੌਰ ਸ਼ੁਰੂ ਹੁੰਦਾ ਹੈ, ਜਾਂ ਗੁਰੂ ਨਾਨਕ ਸਾਹਿਬ ਨੇ 10ਵੇਂ ਪਾਤਸ਼ਾਹ ਨੇ ਜਦੋਂ ਤਲਵਾਰ ਸ੍ਰੀ ਸਾਹਿਬ ਹੱਥ ਦੇ ਵਿੱਚ ਫੜਾਈ ਹੈ, ਉਹਨੂੰ ਉਹ ਪਰਾਂ ਤੱਕਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਕਹਿੰਦੇ ਆ ਵੀ ਜੀ ਅਸੀਂ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਦੇ ਨਾਲ ਸਹਿਮਤ ਹਾਂ। ਸੋ ਇੱਕ ਉੱਥੇ ਸਵਾਲ ਉੱਠਦਾ ਵੀ ਕੀ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਤੇ 10ਵੇਂ ਪਾਤਸ਼ਾਹ ਦੀ ਆਈਡੀਓਲੋਜੀ ਉਹ ਇਕੱਠੀ ਨਹੀਂ ਹੈਗੀ, ਉਹ ਸੇਮ ਨਹੀਂ ਹੈ? ਗੱਲ ਇਹ ਜਨਰਲੀ ਉਵੇਂ ਦੇ ਬੜਾ ਵੈਲਿਡ ਉਹਨਾਂ ਨੇ ਸਵਾਲ ਬਟ ਜਨਰਲੀ ਉਹ ਸਵਾਲ ਕਰਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਕਦੀ ਨਾ ਪੜ੍ਹੀ ਹੋਵੇ, ਰਾਈਟ। ਜਿਹਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀ ਹੋਵੇ ਉਹ ਉਵੇਂ ਦੇ ਸਵਾਲ ਨਹੀਂ ਕਰਦਾ, ਉਹਨੂੰ ਐਵੇਂ ਦੇ ਸਵਾਲਾਂ ਦੀ ਲੋੜ ਨਹੀਂ ਪੈਂਦੀ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਇਜ਼ ਅ ਵੈਰੀ ਮਤਲਬ ਕਾਫੀ ਚੀਜ਼ਾਂ ਬੜੀ ਸਟਰੋਂਗ ਲੈਂਗੁਏਜ ਦੇ ਵਿੱਚ ਲਿਖੀਆਂ ਹੋਈਆਂ ਨੇ, ਰਾਈਟ। ਕਿਸੇ ਰਾਜੇ ਨੂੰ ਕੁੱਤਾ ਕਹਿਣਾ, ਉਹਦੇ ਵਜ਼ੀਰਾਂ ਨੂੰ ਕੁੱਤਾ ਕਹਿਣਾ, ਜੀ ਉਸ ਵੇਲੇ ਵੀ ਸ਼ਬਦਾਵਲੀ 'ਚ ਬੜਾ ਮੁਸ਼ਕਲ ਸੀਗਾ, ਅੱਜ ਵੀ ਸ਼ਬਦਾਵਲੀ ਵਿੱਚ ਬੜਾ ਮੁਸ਼ਕਲ ਹੈ। ਬੰਦਾ ਇੱਕ ਅਥੋਰਿਟੇਰੀਅਨ ਕੰਟਰੀ ਦੇ ਵਿੱਚ ਬਿਜ਼ਨਸ ਕਰਦਾ ਹੋਏ ਤੇ ਤੁਸੀਂ ਬੈਠ ਕੇ ਕਹੋ ਕਿ ਜੀ ਮੇਰੇ ਵਾਕਨ ਦਾ ਜਿਹੜਾ ਦੁਨੀਆ ਦੇ ਵੱਖਰੇ ਵੱਖਰੇ ਕੰਟਰੀਆਂ 'ਚ ਬਿਜ਼ਨਸ ਕਰਦਾ ਹੈ ਤੇ ਮੈਂ ਉੱਥੇ ਜਾ ਕੇ ਪਬਲਿਕਲੀ ਕਹਾਂ ਕਿ ਇੱਥੇ ਦਾ ਰਾਜਾ ਕੁੱਤਾ ਹੈ ਤੇ ਕਿੰਨਾ ਕੁ ਚਿਰ ਮੈਂ ਉੱਥੇ ਚੱਕ ਕੇ ਅੰਦਰ ਦੇ ਦੇਣਗੇ, ਕਿੰਨਾ ਕੁ ਚਿਰ ਮੈਂ ਰਹਿ ਸਕਾਂਗਾ। ਸੋ ਇਹ ਉਸ ਜ਼ਮਾਨੇ, ਜਿਸ ਜ਼ਮਾਨੇ ਜੇ ਤੁਸੀਂ ਬਹਿ ਕੇ ਉਸ ਜਾਤ 'ਤੇ ਨਾ ਹੋ ਤੇ ਬ੍ਰਾਹਮਣ ਦੇ ਉੱਤੇ ਤੁਹਾਡਾ ਪਰਛਾਇਆ ਚਲੇ ਜਾਵੇ ਤੇ ਉਹ ਉਹਨੂੰ ਬਹਿ ਕੇ ਕੁੱਟਦੇ ਹੁੰਦੇ ਸਨ। ਜੇ ਸੰਸਕ੍ਰਿਤੀ ਤੁਸੀਂ ਉਹ ਥੋੜ੍ਹੀ ਜਿਹੀ ਸੁਣ ਲਓ ਤੇ ਕੰਨ 'ਚ ਉਹ ਲੈਡ ਪਾ ਦਿੰਦੇ ਹੁੰਦੇ ਸਨ। ਤੇ ਉਸ ਜ਼ਮਾਨੇ ਗੁਰੂ ਨਾਨਕ ਸਾਹਿਬ ਨੇ ਇਸ ਤਰੀਕੇ ਦੇ ਸਟੈਂਡਸ ਲਏ, ਬਟ ਉਹ ਕਹਿ ਦੇਣਾ ਤੇ ਉਹਦੇ ਉੱਤੇ ਅਮਲ ਨਹੀਂ ਕਰਨਾ, ਇਹ ਇੱਕ ਗੁਰੂ ਨਾਨਕ ਸਾਹਿਬ ਦੀ ਤੇ ਸਿੱਖੀ ਦੀ ਬੇਅਦਬੀ ਹੈ। ਮਹਾਰਾਜ ਨੇ ਸਾਨੂੰ ਉਸ ਸਟੇਜ ਤੱਕ ਲਿਆਇਆ ਕਿ ਵੀ ਅਸੀਂ ਇਸ ਚੀਜ਼ ਨੂੰ, ਜਿੱਥੇ ਅਸੀਂ ਇਨਜਸਟਿਸ ਦੇਖਦੇ ਹਾਂ, ਵੀ ਕੈਨ ਨਾਟ ਟਰਨ ਅ ਬਲਾਈਂਡ ਆਈ। ਜੀ, ਤੁਸੀਂ ਸੜਕ ਤੇ ਜਾਂਦੇ ਹੋ ਤੇ ਦੋ ਗੁੰਡੇ ਬੈਠ ਕੇ ਕਿਸੇ ਬਜ਼ੁਰਗ ਔਰਤ ਨੂੰ ਰੌਬ ਕਰਦੇ ਹੋਣ, ਮਗ ਕਰਦੇ ਹੋਣ ਤੇ ਤੁਸੀਂ ਕਹੋ ਯਾਰ ਇਹ ਖਤਰਨਾਕ ਥਾਂ ਹੈ, ਮੈਂ ਤੇ ਦੂਜੇ ਪਾਸੇ ਚਲੇ ਜਾਣਾ। ਇਹ ਸਿੱਖੀ ਦੇ ਅਸੂਲਾਂ 'ਚ ਨਹੀਂ, ਨਾ ਗੁਰੂ ਨਾਨਕ ਸਾਹਿਬ ਦੇ ਅਸੂਲਾਂ 'ਚ ਨਹੀਂ। ਉਸ ਵੇਲੇ ਤੁਸੀਂ ਉਹ ਜਿਹੜੇ ਮਗ ਕਰਦੇ ਪਏ ਨੇ ਉਹਨਾਂ ਨੂੰ ਕਿਹੜੇ ਪੈਸੀਫਿਜ਼ਮ ਨਾਲ, ਕਿਹੜੀਆਂ ਦਲੀਲਾਂ ਦੇ ਕੇ ਰੋਕ ਲਓਗੇ? ਸੋ ਯੂ ਹੈਵ ਟੂ ਟੇਕ ਅ ਫਿਜ਼ੀਕਲ ਸਟੈਂਡ। ਗੁਰੂ ਨਾਨਕ ਸਾਹਿਬ ਦੀ ਆਪਣੀ ਹਿਸਟਰੀ ਵਿੱਚ ਇੱਕ ਵਾਰੀ ਨਹੀਂ, ਕਈ ਵਾਰੀ, ਐਂਡ ਇੱਕ ਨਹੀਂ, ਤੁਸੀਂ ਕਈ ਵਾਰੀ ਦੇਖੋ ਐਗਜ਼ਾਮਪਲਸ। ਔਰ ਉਸ ਚੀਜ਼ ਦੀ ਸਿੱਖਿਆ ਦੇਣ ਲਈ ਗੁਰੂ ਨਾਨਕ ਸਾਹਿਬ ਬਗਦਾਦ ਜਾਂਦੇ ਨੇ, ਆਰਾਮ ਕਰਨ ਵੇਲੇ ਉਹਨਾਂ ਦੇ ਪੈਰ ਮੱਕੇ ਵੱਲ ਨੇ ਤੇ ਲੋਕਲ ਕਾਜ਼ੀ ਉਹ ਵਗੈਰਾ ਓਬਜੈਕਟ ਕਰਦੇ ਨੇ। ਉਹ ਜੇ ਉਹਨਾਂ ਨੂੰ ਐਗਜ਼ਾਮਪਲ ਨਾ ਦੇਣਾ ਹੁੰਦਾ ਤੇ ਬੰਦਾ ਕਹਿੰਦਾ ਯਾਰ ਮੈਂ ਇੱਥੇ ਕੀ ਮਗਜ਼ਮਾਰੀ ਕਰਾਂ, ਚੁੱਕ ਕੇ ਤੇ ਦੂਜੇ ਪਾਸੇ ਕਰ ਲੈਂਦਾ। ਜੀ, ਦੈਟ ਇਜ਼ ਨਾਟ ਦ ਹਿਸਟਰੀ। ਗੁਰੂ ਮਹਾਰਾਜ ਨੇ ਕਿਹਾ ਠੀਕ ਹੈ, ਤੁਸੀਂ ਦੂਸਰੇ ਪਾਸੇ ਕਰ ਲਓ ਪੈਰ, ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦਿਓ ਜਿੱਥੇ ਤੁਹਾਨੂੰ ਰੱਬ ਨਾ ਦਿਖਦਾ ਹੋਏ। ਸੋ ਗੁਰੂ ਨਾਨਕ ਸਾਹਿਬ ਨੇ ਬੜੇ ਮਤਲਬ ਪ੍ਰੋਵੋਕਟਿਵ ਇਨਵਾਇਰਨਮੈਂਟਸ ਦੇ ਵਿੱਚ ਬੜੇ ਸਟਰੋਂਗ ਸਟੈਂਡ ਲਏ, ਜਿਹਦੇ ਨਾਲ ਜਿਵੇਂ ਤਰੀਕੇ ਮੈਂ ਪਹਿਲੇ ਕਿਹਾ, ਮਤਲਬ ਉਹਨਾਂ ਨੇ ਕੈਦ ਵੀ ਕੱਟੀ। ਔਰ ਮੈਂ ਇਹਦੇ ਨਾਲ ਹੀ ਐਡ ਕਰਦੇ ਹਾਂ ਕਿ ਜੇ ਗੁਰਬਾਣੀ ਨੂੰ ਹੀ ਅਸੀਂ ਆਧਾਰ ਬਣਾ ਕੇ ਦੇਖਣਾ ਹੋਏ ਕਿ ਭੱਟ ਜਦੋਂ ਗੁਰੂ ਨਾਨਕ ਸਾਹਿਬ ਨੂੰ ਐਡਰੈਸ ਕਰਦੇ ਨੇ ਤੇ ਗੁਰੂ ਨਾਨਕ ਸਾਹਿਬ ਪ੍ਰਥਾਇਆ ਫਰਮਾਉਂਦੇ ਨੇ ਰਾਜ ਜੋਗ ਜੇ ਨਿਮਾਣਿਓ। ਹੁਣ ਜਦੋਂ ਅਸੀਂ ਰਾਜ ਜੋਗ ਜਿਹੜੇ ਲਫ਼ਜ਼ ਬਾਅਦ 'ਚ ਭਗਤੀ ਸ਼ਕਤੀ ਜਾਂ ਮੀਰੀ ਪੀਰੀ ਜਾਂ 10ਵੇਂ ਪਾਤਸ਼ਾਹ ਵੇਲੇ ਅਸੀਂ ਸੰਤ ਸਿਪਾਹੀ ਵਰਤਦੇ, ਇਹ ਰਾਜ ਜੋਗ ਹੈ
ਕਿ ਗੁਰੂ ਨਾਨਕ ਸਾਹਿਬ ਬਾਦਸ਼ਾਹ ਨੇ, ਸੋਵਰਨ ਨੇ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਹਾਂ, ਪਾਤਸ਼ਾਹ ਦਾ ਮਤਲਬ ਹੀ ਦਾ ਰਾਇਲ ਹੈ, ਸੋਵਰਨਿਟੀ ਹੈ ਜਿਹੜੀ ਕਿ ਔਰ ਜੋਗ ਰੱਬ ਨਾਲ ਮਿਲਣਾ। ਔਰ ਭੱਟਾਂ ਨੇ ਸੱਤੇ ਬਲਵੰਡ ਦੀ ਵਾਰ ਜਦੋਂ ਅਸੀਂ ਦੇਖਦੇ ਹਾਂ, ਔਰ ਇਹ ਸਿੰਬੋਲਿਜ਼ਮ ਬੜਾ ਇੰਪੋਰਟੈਂਟ ਹੁੰਦਾ ਹੈ। ਜਦੋਂ ਸੱਤਾ ਬਲਵੰਡ ਇਹ ਕਹਿੰਦੇ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ ਰਾਜ ਐਸਟੈਬਲਿਸ਼ ਕੀਤਾ ਹੈ, ਉਸ ਦਾ ਕਿਲ੍ਹਾ ਜਿਹੜਾ ਹੈ, ਕੋਟ ਕਿਲ੍ਹੇ ਨੂੰ ਕਹਿੰਦੇ ਨੇ, ਉਹ ਸੱਚ ਦਾ ਹੈ ਜੀ। ਔਰ ਉਹਦੀ ਜਿਹੜੀ ਨੀਂਹ ਹੈ ਉਹ ਬੜੀ ਪੁਖਤਾ ਹੈ। ਹੁਣ ਇਹ ਦੇਖਣਾ ਪਏਗਾ ਵੀ ਇਹਨਾਂ 5.5 ਸਦੀਆਂ 'ਚ 4 ਪਾਵਰਫੁਲ ਪਾਤਸ਼ਾਹੀਆਂ, ਉਹ ਮੁਗਲ ਸਾਮਰਾਜ ਹੋਏ, ਉਹ ਦਰਾ ਖੈਬਰ ਪਾਰ ਦੇ ਧਾੜਵੀ ਹੋਣ, ਉਹ ਬ੍ਰਿਟਿਸ਼ ਸਾਮਰਾਜਵਾਦੀ ਹੋਣ, ਜਾਂ ਅੱਜ 72 ਸਾਲਾਂ ਤੋਂ ਜਿਨ੍ਹਾਂ ਦੇ ਅਸੀਂ ਵਸ ਪਏ ਹਾਂ ਬ੍ਰਾਹਮਣਵਾਦ ਦੇ ਉੱਤੇ ਮਬਨੀ ਥਾਟ ਵਾਲੇ ਲੋਕ ਰੂਲਰ ਹੋਣ, ਇਹਨਾਂ ਦਾ ਜ਼ੋਰ ਲੱਗਾ ਹੋਏ ਕਿ ਇਸ ਗੁਰੂ ਨਾਨਕ ਦੀ ਆਵਾਜ਼ ਨੂੰ, ਸੱਚ ਹੱਕ ਇਨਸਾਫ ਦੀ ਆਵਾਜ਼ ਨੂੰ, ਗੁਰੂ ਨਾਨਕ ਦੀ ਉਮਤ ਨੂੰ ਜਿਹੜਾ ਉਹ ਖ਼ਤਮ ਕਰਨਾ ਹੈ, ਨੇਸਤੋ ਨਾਬੂਦ ਕਰਨਾ ਹੈ, ਜਾਂ ਇਹਨਾਂ ਨੂੰ ਆਪਣੇ ਦਾਇਰਾ ਕਾਰ 'ਚ ਲੈ ਆਉਣਾ ਹੈ। ਅਤੇ ਜੇ ਫਿਰ ਵੀ ਅਸੀਂ ਅੱਗੇ ਵੱਲ ਜਾ ਰਹੇ ਹਾਂ 21ਵੀਂ ਸਦੀ 'ਚ ਪਹੁੰਚ ਕੇ ਵੀ, ਇੰਨੀਆਂ ਪਰਸੀਕਿਊਸ਼ਨ 'ਚੋਂ ਨਿਕਲ ਕੇ ਵੀ, ਤੇ ਇਹ ਫਿਰ ਭਾਈ ਸੱਤੇ ਬਲਵੰਡ ਦੀ ਇਸ ਲਾਈਨ ਵੱਲ ਹੀ ਧਿਆਨ ਜਾਂਦਾ ਹੈ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਇਹਦੀ ਜਿਹੜੀ ਨੀਂਹ ਹੈ ਉਹ ਬੜੀ ਸਤਾਣੀ ਹੈ, ਬੜੀ ਪੁਖਤਾ ਹੈ। ਔਰ ਇਹੀ ਅਸੀਂ ਪੜ੍ਹਦੇ ਹਾਂ ਕਿ ਅਬ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ, ਕਿ ਇਹ ਜਿਹੜੀ ਨੀਂਹ ਹੈ ਇਹ ਅਬਚਲ ਹੈ, ਇਹ ਹਿੱਲੇਗੀ ਨਹੀਂ। ਇਹ ਨਿਰੰਕਾਰ ਹੀ ਇਸ ਦਾ ਜਿਹੜਾ ਹੈ ਖੁਦ, ਕਿਉਂਕਿ ਸਤਿਗੁਰ ਨਾਨਕ ਪ੍ਰਗਟਿਆ, ਉਹ ਪ੍ਰਗਟੇ ਨੇ। ਔਰ ਉਹ ਰੈਵੋਲੂਸ਼ਨ ਜਿਹੜਾ ਫੋਰਐਵਰ ਰਹੇਗਾ, ਉਹ ਸਿੱਖ ਰੈਵੋਲੂਸ਼ਨ ਗੁਰੂ ਨਾਨਕ ਸਾਹਿਬ ਨੇ ਦਿੱਤਾ। ਸੋ ਇਹ ਬਹੁਤ ਵਾਰੀ ਇਹ ਵੈਸਟਰਨ ਥਿੰਕਰ ਪਹਿਲਾਂ ਆਏ ਜਿਨ੍ਹਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਗੁਰੂ ਨਾਨਕ's ਵੇ ਵਾਸ ਡਿਫਰੈਂਟ ਐਂਡ 10th ਗੁਰੂ ਟੁਕ ਟੂ ਦਾ ਸੌਰਡ ਐਂਡ ਦੈਟ ਇਜ਼ ਡਿਫਰੈਂਟ। ਬਟ ਜਿਵੇਂ ਭਾਈ ਸਾਹਿਬ ਨੇ ਕਿਹਾ, ਜਦੋਂ ਅਸੀਂ ਬਾਣੀ ਨੂੰ ਹੀ ਜੇ ਆਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਨੂੰ ਹੀ ਨਹੀਂ, ਸਮੁੱਚੇ ਸਿੱਖ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤੇ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਜਿਹੜੇ ਸਾਡੇ ਸੈਕੰਡਰੀ ਸੋਰਸ ਨੇ, 10ਵੇਂ ਪਾਤਸ਼ਾਹ ਦੇ ਫਰਮਾਨ, ਇਹ ਸਾਰੇ ਸਾਨੂੰ ਦੱਸਦੇ ਨੇ ਕਿ ਇੱਕ ਮੁਕੰਮਲ ਫਲਸਫਾ ਜਿਸ ਦੇ ਉੱਤੇ ਖਾਲਸੇ ਨੇ ਫਿਰ ਤੇਗਾਂ ਵਾਹੀਆਂ, ਇਹ ਫਲਸਫਾ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਦੇ ਉੱਤੇ ਜਿਹੜਾ ਹੈ ਉਹ ਨਮੂਦਾਰ ਕੀਤਾ ਜੀ। ਇਸੇ ਦੇ ਨਾਲ ਜੇ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਰਾਜਯੋਗ ਦੀ, ਮੀਰੀ ਪੀਰੀ ਦੀ, ਕਈ ਵਾਰੀ ਮੀਰੀ ਤੇ ਪੀਰੀ ਨੂੰ ਵੀ ਵੱਖਰਿਆਂ ਕਰਕੇ ਦੇਖਿਆ ਜਾਂਦਾ ਹੈ, ਜਿਹੜੀ ਸ਼ਕਤੀ ਹੈ ਉਹਨੂੰ ਭਗਤੀ ਨਾਲੋਂ ਵੱਖਰਿਆਂ ਕਰਕੇ ਦੇਖਿਆ ਜਾਂਦਾ ਹੈ, ਸੇਂਟ ਤੇ ਸੋਲਜਰ ਨੂੰ ਵੱਖਰਿਆ ਕੀਤਾ ਜਾਂਦਾ। ਜੇ ਅੱਜ ਦੇ ਈਡੀਅਮ 'ਚ ਗੱਲ ਕਰਨੀ ਹੋਵੇ ਤਾਂ ਚਰਚ ਤੇ ਸਟੇਟ ਵੀ ਸੈਪਰੇਟ ਹੈਗੇ ਆ। ਇਹ ਗੱਲ ਆਮ ਤੌਰ ਤੇ ਪ੍ਰਚਾਰੀ ਵੀ ਜਾਂਦੀ ਹੈ ਜਾਂ ਰੱਖੀ ਜਾਂਦੀ ਹੈ ਵੀ ਸਿਆਸਤ, ਜਿੱਥੇ ਧਰਮ ਦੀ ਗੱਲ ਹੈ ਉੱਥੇ ਸਿਆਸਤ ਨਹੀਂ ਹੋਣੀ ਚਾਹੀਦੀ। ਸੋ ਕੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਥਾਟ ਹੈ ਉਹਨੂੰ ਸਿਆਸਤ ਨਾਲੋਂ ਵੱਖਰੇ ਕਰਕੇ ਦੇਖਿਆ ਜਾ ਸਕਦਾ? ਗੱਲ ਵੱਖਰਾ ਇਸ ਕਰਕੇ ਨਹੀਂ ਦੇਖਿਆ ਜਾ ਸਕਦਾ, ਉਹ ਇਸ ਕਰਕੇ ਕਿਉਂਕਿ ਸਟੇਟ ਦਾ ਕਨਸੈਪਟ ਜਿਹੜਾ ਹੈ ਉਹ ਜ਼ਮਾਨਾ ਰਹਿ ਗਿਆ ਹੈ। ਉਹ ਨਹੀਂ ਹੈਗਾ ਕਿ ਵੀ ਉਹ ਰਾਜੇ ਮਹਾਰਾਜਿਆਂ ਦੀ ਵੈਲਥ ਲਈ ਹੈਗੀ ਹੈ। ਇਟ ਇਜ਼ ਨਾਟ ਕਿ ਵੀ ਜਿਹੜਾ ਰਾਜਾ ਹੈ ਤੇ ਪੂਰੀ ਜਨਤਾ ਦਾ ਕੰਮ ਇਹ ਹੈ ਕਿ ਵੀ ਉਹਦੀ ਇੰਪਰੂਵਮੈਂਟ ਕਰਨੀ, ਰਾਈਟ ਜੀ। ਅੱਜ ਅਸੀਂ ਡੈਮੋਕ੍ਰੇਸੀਜ਼ ਵਿੱਚ ਆ ਗਏ ਹਾਂ ਤੇ ਸਟੇਟ ਦਾ ਕਨਸੈਪਟ ਹੀ ਹੈ ਕਿ ਵੀ ਆਪਣੇ ਸਿਟੀਜ਼ਨਸ ਦੇ ਵੈਲਬੀਇੰਗ ਲਈ ਕਰਨਾ। ਹੁਣ ਜਿਹੜੀ ਸਪਿਰਿਚੁਅਲਿਟੀ ਹੈ, ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਸਿਖਾਇਆ ਕਿ ਵੀ ਜੰਗਲਾਂ 'ਚ ਜਾ ਕੇ ਇਕੱਲਾ ਰੱਬ ਨਹੀਂ ਮਿਲਣਾ, ਕਿਰਤ ਕਮਾਈ ਕਰਕੇ ਲਾਈਵਲੀਹੁੱਡ ਐਜ਼ ਅ ਫੈਮਿਲੀ ਲਾਈਫ ਬਿਤਾ ਕੇ ਇਨ ਸੁਸਾਇਟੀ ਰਹਿ ਕੇ ਤੇ ਉਹ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਤੇ ਉਹ ਮੁਸ਼ਕਲਾਂ 'ਚੋਂ ਲੰਘ ਕੇ ਤੁਹਾਨੂੰ ਰੱਬ ਮਿਲਦਾ। ਨੋਟ ਕਿ ਵੀ ਤੁਸੀਂ ਬਹਿ ਕੇ ਕਹੋ ਜਿਵੇਂ ਕੋਨੇ 'ਚ ਜਾ ਕੇ ਤੇ ਜੰਗਲਾਂ 'ਚ ਮੈਨੂੰ ਕੋਈ ਪੂਜਾ ਕਰਕੇ ਤੇ ਰੱਬ ਮਿਲ ਜਾਣਾ। ਨਾ ਪਰਪਸ ਇਹ ਸੀਗਾ ਕਿ ਵੀ ਜਿਹੜਾ ਆਮ ਬੰਦਾ ਹੈ, ਜਿਹੜਾ ਗਰੀਬ ਬੰਦਾ ਹੈ, ਉਹਦਾ ਲੁੱਕ ਆਫਟਰ ਕਰਨਾ। ਦਸਮ ਪਾਤਸ਼ਾਹ ਦੀ ਬਾਣੀ 'ਚੋਂ ਵੀਰ ਜੀ ਨੇ ਦੱਸਿਆ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਜਿਹਦੇ ਕੋਲ ਧਨ ਨਹੀਂ, ਜਿਹੜਾ ਗਰੀਬ ਹੈ ਉਹਦਾ ਜਿਹੜਾ ਲੁੱਕ ਆਫਟਰ ਕਰਦਾ ਹੈ। ਇਹ ਗੁਰੂ ਨਾਨਕ ਦੇਵ ਜੀ ਤੋਂ ਫਿਲਾਸਫੀ ਸ਼ੁਰੂ ਹੋ ਰਹੀ ਹੈ। ਲੰਗਰ ਦੀ ਫਿਲਾਸਫੀ ਉਸ ਸਟੇਜ 'ਤੇ ਨਾਟ ਓਨਲੀ ਉਹ ਇਕੁਐਲਿਟੀ ਕ੍ਰੀਏਟ ਕਰਦੀ ਹੈ, ਉਹ ਇਹ ਮੇਕ ਸ਼ੋਰ ਕਰਦੀ ਹੈ ਕਿ ਕੋਈ ਭੁੱਖਾ ਨਹੀਂ ਰਹਿੰਦਾ। ਇਹਨਾਂ ਦੇਸ਼ਾਂ ਵਿੱਚ ਸਿੱਖਾਂ ਨੇ ਗੁਰਦੁਆਰਿਆਂ ਤੱਕ ਨਹੀਂ ਲੰਗਰ ਸੀਮਤ ਰੱਖੇ, ਮੋਬਾਈਲ ਲੰਗਰ ਟਰੱਕਸ ਲਗਾ ਕੇ ਤੇ ਹੋਮਲੈਸ ਲੋਕਾਂ ਕੋਲ ਲੈ ਗਏ ਨੇ। ਫੂਡ ਬੈਂਕਸ ਵੱਖਰੇ ਵੱਖਰੇ ਸ਼ਹਿਰਾਂ ਸ਼ੁਰੂ ਕਰ ਲਏ ਨੇ ਜੀ। ਉਹ ਗੁਰੂ ਦੇ ਸਿੱਖ ਨੇ ਨਾ,
ਉਹ ਗੁਰੂ ਦੀ ਫਿਲਾਸਫੀ ਇੰਪਲੀਮੈਂਟ ਕਰਦੇ ਪਏ ਨੇ ਕਿ ਬਈ ਗਰੀਬ ਨੂੰ ਅਸੀਂ ਸਪੋਰਟ ਦੇਣੀ ਹੈ, ਗਰੀਬ ਭੁੱਖਾ ਨਾ ਰਵੇ ਐਂਡ ਸੋ ਔਨ। ਸੋ ਜੇ ਤੁਸੀਂ ਇਹ ਸੋਚਦੇ ਹੋ ਕਿ ਸਿੱਖ ਧਰਮ, ਸਿੱਖ ਗੁਰੂਜ਼ ਗਰੀਬ ਨੂੰ ਇੰਪਾਵਰ ਕਰਦੇ ਨੇ, ਆਮ ਬੰਦੇ ਨੂੰ ਇੰਪਾਵਰ ਕਰਦੇ ਨੇ, ਔਰ ਸਟੇਟ ਦਾ ਕਨਸੈਪਟ ਇਹ ਹੈ, ਪਰਪਸ ਸਟੇਟ ਦਾ ਇਹੀ ਹੈ ਨਾ, ਦੇ ਪਰਪਸ ਸਟੇਟ ਦਾ ਇਹੀ ਹੈ, ਤੇ ਵਾਈ ਇਜ਼ देयर अ डिफरेंस इन द टू? ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹਦੇ ਨਾਲ ਬਿਲਕੁਲ ਇਹਨਾਂ ਨੇ ਠੀਕ ਫਰਮਾਇਆ। ਦੇਖੋ, ਪਹਿਲੀ ਸਿੱਖ ਸਟੇਟ ਜਾਂ ਜਿਸ ਨੂੰ ਅਸੀਂ ਖਾਲਸਾ ਸਟੇਟ ਕਹੀਏ, ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤੀ 1710 ਦੇ ਵਿੱਚ ਜੀ। ਹੁਣ ਜਿਹੜਾ ਉਸ ਦਾ ਸਿੱਕਾ ਹੈ ਔਰ ਉਸ ਦੀ ਰਾਇਲ ਸਟੈਂਪ ਹੈ, ਜੇ ਅਸੀਂ ਉਹਨਾਂ ਲਫ਼ਜ਼ਾਂ ਵੱਲ, ਬੇਸ਼ੱਕ ਉਸ ਵੇਲੇ ਦੀ ਜ਼ਬਾਨ ਪਰਸ਼ੀਅਨ ਸੀ, ਫਾਰਸੀ ਦੇ ਵਿੱਚ ਹੀ ਨੇ, ਪਰ ਇਹ ਐਕਸਪਲੇਨ ਕਰਦੇ ਨੇ ਕਿ ਕਿਵੇਂ ਜਿਹੜਾ ਇਹ ਵੈਸਟ, ਕਿਉਂਕਿ ਇਹਨਾਂ ਨੇ ਚਰਚ ਦੇ ਹੱਥਾਂ 'ਚ ਸਫ਼ਰ ਕੀਤਾ, ਚਰਚ ਬਹੁਤ ਐਕਸਪਲੋਇਟਿਵ ਸੀ, ਔਰ ਨਤੀਜੇ ਦੇ ਤੌਰ ਤੇ ਜਿਹੜਾ 19th ਸੈਂਚੁਰੀ 'ਚ ਨੇਸ਼ਨ ਸਟੇਟ ਦਾ ਕਨਸੈਪਟ ਆਇਆ, ਚਰਚ ਐਂਡ ਸਟੇਟ ਸੈਪਰੇਟ ਕਰਨ ਦਾ। ਹਾਲਾਂਕਿ ਵੱਖਰੀ ਗੱਲ ਹੈ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਅੱਜ ਵੀ ਬਾਈਬਲ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕਦਾ ਹੈ, ਲੇਕਿਨ ਜੇ ਅਸੀਂ ਸਿਧਾਂਤਕ ਤੌਰ ਤੇ ਗੱਲ ਕਰੀਏ ਕਿ ਕਿਵੇਂ ਜਿਹੜੀਆਂ ਸਾਡੀਆਂ ਧਰਮ ਦੀਆਂ ਵੈਲਿਊਜ਼ ਨੇ, ਜਦੋਂ ਅਸੀਂ ਸਟੇਟ ਦੀ ਗੱਲ ਕਰਦੇ ਹਾਂ, ਉਹ ਕਾਮਨ ਬੰਦੇ ਲਈ ਨੇ। ਉਸ ਮੋਹਰ ਦੇ ਉੱਤੇ ਲਫ਼ਜ਼ ਨੇ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਹੁਣ ਇਸ ਗੱਲ ਦਾ ਕੋਈ ਭੁਲੇਖਾ ਨਾ ਰਹੇ ਕਿ ਜਿਹੜੀ ਫਿਲਾਸਫੀ ਨੂੰ ਖਾਲਸੇ ਨੇ ਇੰਪਲੀਮੈਂਟ ਕੀਤਾ ਹੈ, ਇਹ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 10 ਗੁਰੂ ਸਾਹਿਬਾਨ ਨੇ ਉਸ ਫਿਲਾਸਫੀ ਨੂੰ ਅਮਲੀ ਜਾਮਾ ਪਹਿਨਾਇਆ। ਔਰ ਤੇਗ ਦੀ ਫਤਿਹ ਤੋਂ ਪਹਿਲਾਂ ਦੇਗ ਦੀ ਫਤਿਹ। ਹੁਣ ਦੇਗ ਸਿਰਫ ਕੜਾਹ ਪ੍ਰਸ਼ਾਦ ਤੱਕ ਮਹਿਦੂਦ ਨਹੀਂ ਹੈ, ਇਹ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਹੈ, ਪਰਸਿਊਟ ਆਫ ਹੈਪੀਨੈਸ ਦੀ ਗੱਲ ਹੈ, ਕੋਈ ਭੁੱਖਾ ਨਾ ਸਵੇਂ ਉਹਦੀ ਗੱਲ ਹੈ, ਯੂਨੀਵਰਸਲ ਹੈਲਥ ਪਲਾਨਸ ਦੀ ਗੱਲ ਹੈ, ਐਜੂਕੇਸ਼ਨ ਫਾਰ ਆਲ ਦੀ ਗੱਲ ਹੈ। ਕਿਉਂਕਿ ਜਿਹੜੀ ਇਕਨੋਮਿਕਲ ਪ੍ਰੋਸਪੈਰਿਟੀ ਹੈ, ਔਰ ਜੇ ਗੁਰੂ ਅਮਰਦਾਸ ਜੀ ਨੇ ਮੈਂਡੇਟਰੀ ਕੀਤਾ ਸੀ ਕਿ ਪਹਿਲੇ ਪੰਗਤ ਪਾਛੇ ਸੰਗਤ, ਸੋ ਇਹ ਜ਼ਰੂਰੀ ਸੀ, ਇਹ ਸਾਰਾ ਨਕਾਰਨਾ ਸੀ। ਸੰਨਿਆਸੀ, ਬੋਧੀ, ਜੈਨੀ ਭੁੱਖੇ ਰਹਿ ਕੇ ਪਹਿਨਾਇਆ ਸੀ, ਉਹ ਨਹੀਂ। ਉਹਨਾਂ ਨੇ ਕਿਹਾ ਜਿਹੜੇ ਭੁੱਖੇ ਢਿੱਡ ਨੇ ਇਹ ਰੱਬ ਨਾਲ ਨਹੀਂ ਮਿਲ ਸਕਦੇ, ਇਹ ਤਾਂ ਪਹਿਲਾਂ ਇਹਨਾਂ ਦੀ ਨੀਡ, ਬਾਡੀ ਨੀਡ ਹੈ ਉਹਨਾਂ ਦੀ। ਔਰ ਇਹੀ ਹੈ ਕਿ ਸਿੱਖੀ ਦਾ ਫਲਸਫਾ ਹਸੰਦਿਆਂ, ਖੇਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਹ ਮਰਨ ਤੋਂ ਬਾਅਦ ਦੀ ਮੁਕਤੀ ਦੀ ਗੱਲ ਨਹੀਂ ਹੈ, ਇਹ ਈਵਨ ਇਸ ਸਾਰੇ 'ਚੋਂ ਜਿਹੜਾ ਮਾਇਆ ਦਾ ਜਾਲ ਹੈ, ਜਿਹੜਾ ਟੈਂਪਟੇਸ਼ਨ ਹੈ, ਜਿਹਨੂੰ ਇਸਲਾਮ ਜਾਂ ਕ੍ਰਿਸਚੀਅਨਿਟੀ ਸ਼ੈਤਾਨ ਦੀ ਸੰਗਿਆ ਦਿੰਦੀ ਹੈ, ਗੁਰੂ ਸਾਹਿਬ ਨੇ ਫਰਮਾਇਆ ਕਿ ਇਸੇ ਜੀਵਨ ਦੇ ਵਿੱਚ ਰਹਿੰਦੇ ਆ। ਔਰ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਸਿੱਧ ਗੋਸ਼ਟ ਬਾਣੀ ਪੜ੍ਹਦੇ ਹਾਂ, ਜਿਹੜਾ ਉਹਨਾਂ ਦਾ ਇੱਕ ਜਵਾਬ ਹੈ ਉਹਨਾਂ ਸਿੱਧਾਂ ਨੂੰ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਧਰੀਏ ਨਾਨਕ ਨਾਮ ਵਖਾਣੇ। ਇਹ ਦੋਨੋਂ ਹੀ ਕੰਪਲੀਟ ਕਿ ਜਿਵੇਂ ਕਮਲ ਦਾ ਫੁੱਲ ਚਿੱਕੜ 'ਚ ਹੁੰਦਿਆਂ ਵੀ ਉਸ ਤੋਂ ਉੱਪਰ ਹੈ, ਇਸੇ ਤਰ੍ਹਾਂ ਸਿੱਖ ਦੀ ਸੁਰਤ ਸ਼ਬਦ ਦੇ ਵਿੱਚ ਪੁੜੀ ਹੋਏਗੀ। ਉਹ ਆਪਣੇ ਫਰਜ਼ ਵੀ ਪੂਰੇ ਕਰੇਗਾ, ਐਜ਼ ਏ ਹਸਬੈਂਡ, ਐਜ਼ ਏ ਵਾਈਫ, ਐਜ਼ ਏ ਸਿਸਟਰ, ਐਜ਼ ਏ ਡਾਟਰ, ਐਜ਼ ਏ ਸਨ। ਸਮਾਜ ਪ੍ਰਤੀ ਵੀ ਉਹ ਜਵਾਬਦੇਹ ਹੋਏਗਾ, ਦੌੜੇਗਾ ਨਹੀਂ। ਗੁਰੂ ਸਾਹਿਬ ਨੇ ਸਿੱਧਾਂ ਨੂੰ ਕਿਹਾ ਸੀ ਕਿ ਭਾਈ ਗੁਰਦਾਸ ਕਹਿੰਦੇ ਨੇ, ਹੋਏ ਅਤੀਤ ਗ੍ਰਸਤ ਅਜ ਉਨਹੂ ਕੇ ਗ੍ਰਹਿ ਮੰਗਣ ਜਾਈ। ਦੌੜ ਗਏ ਤੁਸੀਂ ਗ੍ਰਸਤੀਆਂ ਜ਼ਿੰਮੇਵਾਰੀਆਂ ਤੋਂ, ਫਿਰ ਠੂਠੇ ਫੜ ਕੇ ਉਹਨਾਂ ਦੇ ਘਰਾਂ ਮੂਹਰੇ ਆਉਂਦੇ ਹੋ ਮੰਗਣ। ਇਹ ਤੁਹਾਡੀ ਕਿਹੜੀ ਰੂਹਾਨੀਅਤ ਹੈ? ਸੋ ਮੈਂ ਇਹ ਸਮਝਦਾ ਹਾਂ ਵੀ ਇਹ ਜਿਹੜਾ ਫਿਲਾਸਫੀ ਚਰਚ ਜਾਂ ਸਟੇਟ ਸੈਪਰੇਟ ਹੋਣ ਦੀ ਗੱਲ ਹੈ, ਇਹ ਵੈਸਟ ਦਾ ਬੜਾ ਇਨਕੰਪਲੀਟ ਮਾਡਲ ਹੈ। ਉਹਦੇ 'ਚੋਂ ਤੁਸੀਂ ਦੇਖ ਲਓ ਕੀ ਨਿਕਲ ਰਿਹਾ। ਇਹਦੇ ਨਾਲ ਗਰੀਡ ਮੁੱਕ ਗਈ, ਕਰਪਸ਼ਨ ਮੁੱਕ ਗਈ, ਲੋਕਾਂ ਲਈ ਜਸਟਿਸ ਹੋ ਗਿਆ। ਇਹ ਠੀਕ ਹੈ, ਅਸੀਂ ਇਨ ਦਾ ਪ੍ਰੋਸੈਸ ਹੈ। ਸਾਡੇ ਕੋਲ ਸਟੇਟ ਆਈ ਬੰਦਾ ਸਿੰਘ ਬਹਾਦਰ ਦੇ ਵੇਲੇ, ਚਲੀ ਗਈ, ਮਿਸਲਾਂ ਆਈਆਂ ਰਣਜੀਤ ਸਿੰਘ ਪੀਰੀਅਡ 'ਚ, ਬੇਸ਼ੱਕ ਮੋਨਾਰਕੀ ਦੇ ਥੱਲੇ ਆਈ। ਪਰ ਜਦੋਂ ਅਸੀਂ ਅਦਲ ਦੀ ਗੱਲ ਕਰਦੇ ਹਾਂ, ਸਟੇਟ ਦੇ ਜ਼ਿੰਮੇ ਕੀ ਹੈ? ਪਹਿਲੀ ਗੱਲ ਅਦਲ ਹੈ, ਇਨਸਾਫ ਹੈ, ਜਸਟਿਸ ਹੈ। ਔਰ ਉਹ ਭਾਵੇਂ 40 ਸਾਲ ਦਾ ਹੀ ਰੂਲ ਸੀ ਰਣਜੀਤ ਸਿੰਘ ਦੇ ਥੱਲੇ, ਲੇਕਿਨ ਜਿਹੜੇ ਵੈਸਟਰਨ ਨੇ ਉਸ ਵੇਲੇ ਦੇ ਹਿਸਟੋਰੀਅਨ, ਉਹ ਵੀ ਮਜਬੂਰ ਨੇ ਕਿ ਕਿੱਥੇ ਦਰਾ ਖੈਬਰ ਤੋਂ ਤਿੱਬਤ ਤੱਕ, ਔਰ ਇੱਧਰ ਸ਼ਿਕਾਰਪੁਰ ਸਿੰਧ ਤੋਂ ਸਤਲੁਜ ਦੇ ਪੈਰਾਂ ਤੱਕ 1.5 ਲੱਖ ਮੁਰੱਬਾ ਮੀਲ ਦੇ ਉੱਤੇ ਅਦਲ, ਸੇਫਟੀ, ਸਿਕਿਉਰਿਟੀ ਜਿਹੜੀਆਂ ਸਾਡੀਆਂ ਮਾਡਰਨ ਜਿਹੜੀਆਂ ਸਟੇਟਸ ਨੇ ਉਹ ਵੀ ਪ੍ਰੋਵਾਈਡ ਕਰਨ 'ਚ ਸਫਲ ਨਹੀਂ ਹੋ ਰਹੀਆਂ। ਕਿਸ ਕਿਸਮ ਦਾ ਕ੍ਰਾਈਮ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਅਲਟੀਮੇਟਲੀ ਇਨਸਾਨੀਅਤ ਦੇ ਲਈ ਜਿਹੜਾ ਗੁਰੂ ਨਾਨਕ ਦਾ ਰੈਵੋਲੂਸ਼ਨਰੀ ਦਾ ਮਾਡਲ ਹੈ,
ਹੈ ਜੀ। ਉਹ ਇਕੱਲਾ ਜਿਹੜੇ ਜਿਨ੍ਹਾਂ ਦੇ ਹੱਥ ਉੱਥੇ ਅਸੀਂ ਵਸ ਪੈ ਗਏ ਉਹਨਾਂ ਨੇ ਸਮਾਜ ਸੁਧਾਰਕ ਬਣਾ ਕੇ ਬਿਠਾ ਦਿੱਤਾ, ਕਿਸੇ ਹੋਰ ਦਾ ਹੋਇਆ ਉਹਨਾਂ ਨੇ ਕਰਾਮਾਤੀ ਬਣਾ ਕੇ ਬਿਠਾ ਦਿੱਤਾ। ਪਰ ਗੁਰੂ ਨਾਨਕ ਸਾਹਿਬ ਹਰ ਆਸਪੈਕਟ ਜਿਹੜਾ ਹੈ ਮੁਕੰਮਲ, ਐਵੇਂ ਨਹੀਂ ਭਾਈ ਗੁਰਦਾਸ ਜੀ ਨੇ ਜਦੋਂ ਉਸ ਵਿਚਾਰਧਾਰਾ ਦੀ ਗੱਲ ਕੀਤੀ ਤੇ ਉਹਨਾਂ ਨੇ ਫਰਮਾਇਆ ਕਿ ਵੀ ਇਹ ਜਿਹੜਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਕਿ ਉਹ ਤਾਂ ਐਸਾ ਸਿੰਘ ਨਾਦ ਹੈ, ਐਸਾ ਸਿੰਘ ਦਾ ਬੁੱਕਣਾ ਹੈ। ਗੁਰਮਤਿ ਦੀ ਵਿਚਾਰਧਾਰਾ ਜੰਗਲ ਦੇ ਵਿੱਚ ਸ਼ੇਰ ਦੀ ਉਸ ਵਿਚਾਰਧਾਰਾ ਜਾਂ ਉਸ ਦੀ ਸੋਵਰਨਿਟੀ ਵਾਂਗ ਵੀ ਹੈ, ਫੀਅਰਲੈਸਨੈਸ ਵੀ ਹੈ, ਨਿਡਰਤਾ ਵੀ ਹੈ, ਪਰ ਇਨਸਾਨੀਅਤ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਅੱਜ ਵੀ ਸਿੱਖ ਦੁਨੀਆ ਭਰ ਭਾਵੇਂ ਸਾਡੇ 'ਚ ਲੱਖਾਂ ਕਮਜ਼ੋਰੀਆਂ ਵੀ ਵਕਤ ਪਾ ਕੇ ਆਈਆਂ ਨੇ, ਲੇਕਿਨ ਅੱਜ ਵੀ ਜਦੋਂ ਅਸੀਂ ਅਰਦਾਸ ਕਰਦੇ ਹਾਂ ਔਰ ਸਮਾਪਤੀ ਇਹਦੇ ਨਾਲ ਹੀ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਹ ਮੁਕੰਮਲ ਹੈ ਬਾਬੇ ਨਾਨਕ ਦੀ ਵਿਚਾਰਧਾਰਾ, ਨਾਮ ਦੇ ਨਾਲ ਜੁੜਨਾ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ, ਉਸ ਦੇ ਭਾਣੇ ਨੂੰ ਮੰਨਣਾ। ਪਰ ਸਾਡਾ ਅਲਟੀਮੇਟ ਇਨਸਿਗਨੀਆ ਸਾਰੀ ਖਲਕਤ ਲਈ ਹੈ। ਇਹੀ ਗੁਰੂ ਨਾਨਕ ਸਾਹਿਬ ਦਾ ਫਰਮਾਨ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ। ਜੀ ਬਿਲਕੁਲ। ਸੋ ਜਾਂਦੇ ਜਾਂਦੇ ਮੈਂ ਇੱਕ ਆਖਰੀ ਕਮੈਂਟ ਜਿਹੜੀ ਇਸ ਥਾਟ ਦੀ, ਇਸ ਆਈਡੀਓਲੋਜੀ ਦੀ, ਜਿੱਥੇ ਸਾਰੇ ਸਵਾਲ ਵੀ ਨੇ, ਜਿੰਨੀ ਕੁ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਇਸ ਵਿਚਾਰ ਚਰਚਾ ਦੇ ਵਿੱਚ ਸਵਾਲਾਂ ਦੇ ਜਵਾਬ ਲੱਭਣ ਦੀ, ਉਹਦੇ ਨਾਲ ਨਾਲ ਜਿਹੜੀ ਇਸ ਥਾਟ ਦੀ ਇੰਪਲੀਮੈਂਟੇਸ਼ਨ ਹੈਗੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਦੀ ਡੇਟ ਦੇ ਵਿੱਚ? ਭਾਵੇਂ ਉਹ ਜਿੱਥੇ ਅਸੀਂ ਬੈਠੇ ਹਾਂ ਬਾਹਰ US ਕੈਨੇਡਾ ਦੇ ਵਿੱਚ ਜਾਂ ਬੈਕ ਹੋਮ ਪੰਜਾਬ ਦੀ ਜੇ ਗੱਲ ਕਰਨੀ ਹੋਵੇ, ਪੋਲੀਟੀਕਲ ਸਿਚੁਏਸ਼ਨਸ ਹਰ ਇੱਕ ਥਾਂ ਦੀਆਂ ਡਿਫਰੈਂਟ ਹੈਗੀਆਂ ਨੇ, ਅਤੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਮੀਰੀ ਪੀਰੀ ਦਾ ਜਿਹੜਾ ਥਾਟ ਹੈਗਾ ਉਹਦੀ ਇੰਪਲੀਮੈਂਟੇਸ਼ਨ ਦੇ ਵਿੱਚ ਜਿਹੜੀਆਂ ਔਕੜਾਂ ਆਉਂਦੀਆਂ ਨੇ, ਭਾਵੇਂ ਇੱਥੇ ਭਾਵੇਂ ਬੈਕ ਹੋਮ, ਉਹਨਾਂ ਨੂੰ ਕਿਵੇਂ ਓਵਰਕਮ ਕਰਕੇ ਅੱਜ ਦੀ ਡੇਟ ਦੇ ਵਿੱਚ ਉਹ ਪੋਸੀਬਿਲਿਟੀ ਜਿਹੜੀ ਹੈ ਕਿਵੇਂ ਕੀਤੀ ਜਾ ਸਕਦੀ ਹੈ? ਆਈ ਰੀਅਲੀ ਫੀਲ ਕਿ ਇਹ ਜਿਹੜੀ ਪੂਰੀ ਪ੍ਰੋਸੈਸ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ, ਗੁਰੂ ਗ੍ਰੰਥ ਸਾਹਿਬ ਤੱਕ ਜੋ ਸਾਨੂੰ ਆਈਡੀਓਲੋਜੀ ਸਿਖਾਈ ਗਈ, ਅਲਟੀਮੇਟਲੀ ਖਾਲਸਾ ਕ੍ਰੀਏਟ ਕੀਤਾ ਗਿਆ ਜੀ। ਤੇ ਸਾਨੂੰ ਇਹ ਦੱਸਿਆ ਜਾਂਦਾ ਹੈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਉਹਦੇ ਬਾਰੇ ਮੈਂ ਇੱਕ ਵਾਰੀ ਸੋਚਣ ਲੱਗਾ, ਮੈਂ ਕਿ ਵੀ ਸਾਨੂੰ ਬਾਰ-ਬਾਰ ਇਹ ਦੱਸਿਆ ਜਾਂਦਾ ਹੈ ਕਿ ਵੀ ਇਹ ਮਰਨ ਜੂਨ ਦੇ ਜਿਹੜੇ ਗੇੜ ਨੇ, ਜਨਮ ਦੇ ਗੇੜ ਨੇ, ਇਹਦੇ ਚੋਂ ਨਿਕਲਣਾ ਚਾਹੀਦਾ ਹੈ ਜੀ। ਕਿ ਪਰਪਸ ਇਹੀ ਹੈ ਕਿ ਨਾਮ ਜਪ ਕੇ ਜ਼ਿੰਦਗੀ ਬਚਾ ਕੇ ਤੇ ਜਨਮ ਮਰਨ ਤੋਂ ਛੁਟਕਾਰਾ ਲੈ ਰਹੇ ਹਾਂ। ਪਰ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ, ਤੇ ਉਹ ਪ੍ਰਗਟਨ ਦੇ ਨਾਲ ਪਰਮਾਤਮਾ ਨੂੰ ਕਿਉਂ ਮੌਜ ਹੋ ਰਹੀ ਹੈ? ਮੈਨੂੰ ਇਹ ਰਿਅਲਾਈਜੇਸ਼ਨ ਹੋਈ ਕਿ ਪਰਮਾਤਮਾ ਨੇ ਜਿਹੜੇ ਕੰਮ ਕਰਨੇ ਨੇ ਜਾਂ ਕਰਵਾਉਣੇ ਨੇ ਉਹ ਖਾਲਸੇ ਦੀ ਜ਼ਿੰਮੇਵਾਰੀ ਹੈ। ਕਿਉਂਕਿ ਅਸੀਂ ਪਰਮਾਤਮਾ ਦੀ ਫੌਜ ਹੈਗੇ ਹਾਂ। ਗਰੀਬ ਨੂੰ ਲੁੱਕ ਆਫਟਰ ਕਰਨਾ, ਇਨਜਸਟਿਸ ਨੂੰ ਕ੍ਰਸ਼ ਕਰਨਾ ਜੀ। ਸੋ ਮੇਰੀ ਇਹੀ ਫੀਲਿੰਗ ਹੈ, ਲਾਈਟਰ ਵੇਂਜ ਪਰਮਾਤਮਾ ਨੇ ਆਊਟਸੋਰਸ ਕਰਤਾ ਖਾਲਸੇ ਪਰ ਜ਼ਿੰਮੇਵਾਰੀ ਦਿੱਤੀ ਹੈ ਜੀ। ਅਸੀਂ ਉਹਦਾ ਅੰਗ ਹੈਗੇ ਆ ਨਾ, ਹਰ ਇੱਕ ਜਣਾ ਉਹ ਰੱਬ ਦਾ ਇੱਕ ਅੰਗ ਹੈਗਾ, ਤੇ ਇਹ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਔਰ ਜੇ ਅਸੀਂ ਇਹਦੇ ਇੰਨੇ ਚੰਗੇ ਭਾਗ ਨੇ ਕਿ ਵੀ ਅਸੀਂ ਕਿਸੇ ਸਿੱਖ ਦੇ ਘਰ ਜਨਮ ਲਿਆ ਹੈ ਜਿਹਦੇ ਵਿੱਚ ਇਸ ਫਿਲਾਸਫੀ ਦੇ ਉੱਤੇ ਸਾਨੂੰ ਐਕਸਪੋਜ਼ਰ ਦਿੱਤਾ ਜਾ ਰਿਹਾ ਹੈ, ਤੇ ਬੜੀਆਂ ਲਾਹਨਤਾਂ ਹੋਣਗੀਆਂ ਸਾਨੂੰ ਜੇ ਅਸੀਂ ਉਹ ਜ਼ਿੰਮੇਵਾਰੀ ਨਾ ਸਾਂਭੀਏ, ਉਹ ਜ਼ਿੰਮੇਵਾਰੀ ਨਾ ਸਮਝੀਏ ਜੀ। ਰਾਜੇ ਮਹਾਰਾਜਾ ਦੇ ਘਰ ਜਨਮ ਹੋਵੇ ਤੇ ਕੁੱਤਾ ਰਾਜ ਭਾਲੀਏ, ਫਿਰ ਚੱਕੀ ਚੱਟੇ, ਸਾਡਾ ਉਹੀ ਹਾਲ ਜੇ ਹੋਣਾ ਹੈ। ਤੇ ਮਹਾਰਾਜ ਨੇ ਸਾਨੂੰ ਰਾਜੇ ਮਹਾਰਾਜਾ ਦੇ ਘਰ ਕਿਉਂ ਜਨਮ ਦਿੱਤਾ? ਇਸ ਕਰਕੇ ਜਨਮ ਦਿੱਤਾ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਹੈ। ਸੋ ਸੋਲੂਸ਼ਨ ਜਿਹੜੀ ਹੈ, ਇਟ ਇਜ਼ ਸਿੰਪਲੀ ਦੈਟ ਆਪਣੇ ਵਿੱਚ ਹੀ ਹੈ। ਸੋ ਅਸੀਂ ਉਹਨੂੰ ਇੰਪਲੀਮੈਂਟ ਕਰਨਾ। ਗੱਲ ਐਡ ਕਰਨੀ ਚਾਹਾਂਗਾ। ਦੇਖੋ, ਇਹ ਠੀਕ ਹੈ ਵੀ ਅਸੀਂ ਜਦੋਂ 550 ਸਾਲ ਦੀ ਸਿੱਖ ਕੌਮ ਦੀ ਜਰਨੀ ਔਰ ਪਿਛਲੇ 320 ਸਾਲਾਂ ਦੀ ਖਾਲਸਾ ਸਾਜਨਾ ਤੋਂ ਬਾਅਦ ਦੀ ਜਰਨੀ ਨੂੰ ਦੇਖਦੇ ਹਾਂ, ਚੈਲੰਜਸ, ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ 4 ਪਾਤਸ਼ਾਹੀਆਂ ਵੇਲੇ ਦੀਆਂ ਉਹ ਦੁਸ਼ਮਣੀ ਦੇ ਰਾਹ 'ਤੇ, ਇਹਦੇ ਬਾਵਜੂਦ ਜੇ ਤੁਸੀਂ ਗਲੋਬਲ ਕੰਟੈਕਸਟ 'ਚ ਅੱਜ ਵੀ ਗੱਲ ਕਰੋ, ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਸਿੱਖਾਂ ਦੀ ਮੌਜੂਦਗੀ ਹੈ। ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਸਥਾਪਿਤ ਨੇ, ਔਰ ਮੈਂ ਸਮਝਦਾ ਵੀ ਇਹ ਗੁਰੂ ਨਾਨਕ ਸਾਹਿਬ ਦੀ ਉਸ ਡੂੰਘੀ ਨੀਂਹ ਜਿਹੜੀ ਨਿਰੰਕਾਰੀ ਵੈਲਿਊਜ਼ ਦੇ ਉੱਤੇ ਰੱਖੀ ਹੋਈ ਹੈ, ਉਹਦਾ ਨਤੀਜਾ ਹੈ ਕਿ ਬੇਸ਼ੱਕ ਅਸੀਂ ਅੱਜ ਦੇ ਉਸ ਸਾਮਰਾਜ ਦੇ ਵਿੱਚ ਬੜੀ ਬੁਰੀ ਤਰ੍ਹਾਂ ਪਰਸੀਕਿਊਟ ਹੋ ਰਹੇ ਹਾਂ,
ਇੱਕ ਜਨਰੇਸ਼ਨ ਸਾਡੀ ਮਾਰ ਮੁਕਾਈ ਗਈ, ਦੂਸਰੀ ਨਸ਼ਿਆਂ ਦੇ ਹਵਾਲੇ ਹੈ। ਪਰ ਇਹ ਕੀ ਹੈ ਸਾਡੇ 'ਚ ਕਿ ਕਸ਼ਮੀਰੀ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਉੱਤੇ ਹਮਲੇ ਹੁੰਦੇ ਨੇ ਪੁਲਵਾਮਾ ਦੀ ਆੜ ਦੇ ਵਿੱਚ। ਸਿੱਖ ਕਿਸੇ ਨੇ, ਕੋਈ ਸਾਡੇ ਕੋਲ ਸੈਂਟਰ ਲੀਡਰਸ਼ਿਪ ਨਹੀਂ ਹੈ, ਕੋਈ ਵਿਕੇ ਹੋਏ ਨੇ, ਕੋਈ ਡਰੇ ਹੋਏ ਨੇ, ਕੋਈ ਅਦਰਵਾਈਜ਼ ਹੈ। ਸਿੱਖ ਬਾਹਰ ਨਿਕਲ ਆਉਂਦੇ ਨੇ, ਉਹਨਾਂ ਦੇ ਹੋਸਟਲਾਂ ਕਾਲਜਾਂ ਦੇ ਬਾਹਰ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਨੇ, ਗੁਰਦੁਆਰਿਆਂ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਨੇ, ਲੰਗਰ ਲੱਗ ਰਿਹਾ। ਅਸੀਂ ਦੇਖਦੇ ਹਾਂ ਹੇਤੀ ਦੇ ਵਿੱਚ ਅਰਥਕੁਏਕ ਆਉਂਦਾ ਹੈ, ਸੁਨਾਮੀ ਆਉਂਦੀ ਹੈ, ਕੈਟਰੀਨਾ, ਉਹ ਯੂਨਾਈਟਿਡ ਸਿੱਖਸ ਹੋਏ, ਉਹ ਖਾਲਸਾ ਏਡ ਹੋਏ, ਹਰ ਥਾਂ ਤੇ ਉਹ ਪਹੁੰਚ ਜਾਂਦੇ ਨੇ। ਸਿੱਖ ਆਪ ਮੁਹਾਰੇ ਇੱਥੋਂ ਪੜ੍ਹੇ ਲਿਖੇ ਇੰਜੀਨੀਅਰ ਡਾਕਟਰ ਛੁੱਟੀਆਂ ਲੈ ਕੇ 2-2 ਹਫ਼ਤੇ 3-3 ਹਫ਼ਤੇ ਜਿਹੜੇ ਨੇ ਜਾ ਕੇ ਸਰਵ ਕਰਦੇ ਨੇ। ਸੋ ਇਹ ਉਹ ਗੁਰੂ ਨਾਨਕ ਸਾਹਿਬ ਦੀ ਉਸ ਸਰਬੱਤ ਦੇ ਭਲੇ ਦੀ ਜਿਹੜੀ ਪ੍ਰੋਗਰਾਮਿੰਗ ਹੈ ਸਾਡੇ 'ਚ ਹੋਈ ਹੋਈ। ਬੇਸ਼ੱਕ ਵੇਲੇ ਦੇ ਨਾਲ ਬਹੁਤ ਸਾਰੀਆਂ ਅਸੀਂ ਕਮਜ਼ੋਰੀਆਂ 'ਚ ਆ ਗਏ, ਲੇਕਿਨ ਕਿਉਂਕਿ ਹਾਫਿਜ਼ ਸਾਡੇ ਗੁਰੂ ਨਾਨਕ ਨੇ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਤੇ ਗੁਰੂ ਨੇ ਇਸ ਖਾਲਸੇ ਦੇ ਕਾਫਲੇ ਨੂੰ ਲਗਾਤਾਰਤਾ ਦੇ ਨਾਲ ਚੜ੍ਹਦੀ ਕਲਾ ਦਿੱਤੀ ਹੈ। ਔਰ ਮੈਂ ਸਮਝਦਾ ਵੀ ਬਹੁਤ ਜਲਦੀ ਦੁਨੀਆ ਦੇ ਵਿੱਚ ਅੱਜ ਜਦੋਂ ਸੋਲਿਊਸ਼ਨ ਲੱਭਣ ਦੀ ਗੱਲ ਹੁੰਦੀ ਹੈ, ਉਹ ਇੱਕ ਆਈਡੀਅਲ ਰੋਲ ਮਾਡਲ ਆਈਕਨਸ ਲੱਭਦੇ ਨੇ, ਤੇ ਸਿੱਖੀ ਤੋਂ ਵੱਧ ਕੇ ਮੁਕੰਮਲ ਮਾਡਲ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਵੱਧ ਕੇ ਮੁਕੰਮਲ ਮਾਡਲ ਇਨਸਾਨੀਅਤ ਦੀ ਸਾਲਵੇਜ ਦਾ, ਹਿਊਮੈਨਿਟੀ ਦੇ। ਔਰ ਜੇ ਮੈਂ ਇਹ ਕਹਾਂ ਕਿ ਉਹ UN ਚਾਰਟਰ ਹੋਏ, ਉਹ ਜਨੀਵਾ ਪ੍ਰੋਟੋਕਾਲਸ ਹੋਣ, ਇੰਟਰਨੈਸ਼ਨਲ ਲਾਅ ਹੋਏ, ਉਹ ਆਲਰੇਡੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਇਨਕੋਰਪੋਰੇਟ ਕੀਤਾ। ਕਿਨੇ ਮੁਕੰਮਲ ਆਜ਼ਾਦੀ ਦਿੱਤੀ ਸੀ ਕਿ ਹਰ ਕੋਈ ਆਪਣੇ ਅਕੀਦੇ ਨੂੰ ਮੰਨ ਸਕਦਾ ਹੈ। ਕਿਨੇ ਜਿਹੜਾ ਉਹ ਵੈਲਿਊਜ਼ ਦਿੱਤੀਆਂ ਸੀ ਕਿ ਭਾਈ ਪ੍ਰਿਜ਼ਨਰਸ ਆਫ ਵਾਰ ਨਾਲ ਕਿਵੇਂ ਡੀਲ ਕਰਨਾ। ਜੇ ਅਸੀਂ 6ਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰਦੇ ਹਾਂ, ਹਰਗੋਬਿੰਦਪੁਰ 'ਚ ਗੁਰੂ ਕੀ ਮਸੀਤ ਅੱਜ ਵੀ ਹੈ, ਉਹਨੂੰ ਯੂਨੈਸਕੋ ਨੇ ਰੈਕਗਨਾਈਜ਼ ਕੀਤਾ। ਇਹ ਕਦੇ ਸੋਚਿਆ ਜਾ ਸਕਦਾ ਸੀ ਦੁਨੀਆ ਦੇ ਕਿਸੇ ਹਿੱਸੇ ਹੀ ਦੱਸ ਦਿਓ 400 ਸਾਲ ਪਹਿਲਾਂ ਕਿ ਕਿਸੇ ਦੇ ਜਿਹੜਾ ਪੈਗੰਬਰ ਹੈ ਜਾਂ ਕੋਈ ਅਵਤਾਰ ਹੈ ਉਹਨੇ ਦੂਜੇ ਧਰਮ ਦੇ ਲਈ ਬਣਾਈ ਹੋਏ। ਸੋ ਇਹ ਜਿਹੜੀਆਂ ਵੈਲਿਊਜ਼ ਨੇ, ਮੈਂ ਸਮਝਦਾ ਵੀ ਇਸ ਦਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਰੈਵੋਲੂਸ਼ਨ, ਜਿਹੜੀ ਚੇਂਜ ਮਨੁੱਖੀ, ਔਰ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਵੀ ਅਲਟੀਮੇਟਲੀ ਪਰਮਾਤਮ ਕੀ ਮੌਜ ਹੈ, ਤੇ ਪਰਮਾਤਮਾ ਨੇ ਉਸ ਮੌਜ ਦੇ ਵਿੱਚ ਆ ਕੇ ਖਾਲਸਾ ਬਣਾਇਆ, ਔਰ ਖਾਲਸੇ ਦੇ ਜ਼ਿੰਮੇ ਕਰਕੇ ਪਰਮਾਤਮਾ ਮੌਜਾਂ ਮਾਣ ਰਿਹਾ। ਮਤਲਬ ਇਹ ਹੈ ਕਿ ਅਸੀਂ ਇਸ ਧਰਤੀ ਦੇ ਉੱਤੇ ਅਕਾਲ ਪੁਰਖ ਦੀਆਂ ਵੈਲਿਊਜ਼, ਜੇ ਰੱਬ ਨਿਰਭਉ ਨਿਰਵੈਰ ਹੈ, ਖਾਲਸਾ ਨਿਰਭਉ ਨਿਰਵੈਰ ਹੈ। ਜੇ ਰੱਬ ਖਲਕਤ ਦੇ ਵਿੱਚ ਵਸਦਾ ਹੈ, ਖਾਲਸਾ ਇਹ ਮੰਨ ਕੇ ਤੁਰਦਾ ਹੈ ਕਿ ਖਾਲਕ ਖਲਕ ਖਲਕ ਮੈਂ ਖਾਲਕ ਬੇਵਸਿਆ ਹੋਇਆ, ਤੇ ਮੈਂ ਔਰ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਯਾਦ ਕਰਵਾਉਂਦਾ ਹੈ ਕਿ ਭਾਈ ਜੇ ਖਲਕ ਦੁਖੇ ਤੇ ਫਿਰ ਖਾਲਕ ਦੁਖਦਾ ਹੈ। ਗਰੀਬ ਕੀ ਰਸਨਾ ਗੁਰੂ ਕੀ ਗੋਲਕ ਜਾਨੋ, ਸਾਡੇ ਗੁਰਦੁਆਰਿਆਂ 'ਚ ਲਿਖਿਆ ਰਹਿਤਨਾਮਿਆਂ ਦਾ ਹਿੱਸਾ ਹੈ ਕਿ ਵੀ ਜੇ ਅਸੀਂ ਇੱਕ ਲੋੜਵੰਦ ਦੀ ਲੋੜ, ਇੱਕ ਭੁੱਖੇ ਦੀ ਭੁੱਖ, ਇੱਕ ਬਿਨਾਂ ਕੱਪੜਿਆਂ ਵਾਲੇ ਦਾ ਕੱਪੜਾ, ਇੱਕ ਗਰੀਬ ਬੱਚੇ ਦਾ ਸਕਾਲਰਸ਼ਿਪ, ਉਹ ਦੇਣਾ ਸਮਝੋ ਗੁਰੂ ਤੱਕ ਪਹੁੰਚ ਗਿਆ। ਸੋ ਇਹ ਵੈਲਿਊਜ਼ ਨੇ ਜਿਹੜੀਆਂ ਗੁਰੂ ਨਾਨਕ ਸਾਹਿਬ ਜਿਹੜੇ ਆਪਣੇ ਜ਼ਮਾਨੇ ਦੇ ਹੀ ਨਹੀਂ, ਕੁੱਲ ਮਨੁੱਖੀ ਇਤਿਹਾਸ ਦੇ ਉਹ ਟਾਵਰਿੰਗ ਪਰਸਨੈਲਿਟੀਜ਼ ਨੇ ਜਿਨ੍ਹਾਂ ਨੂੰ ਕੋਈ ਛੋਹ ਨਹੀਂ ਸਕਿਆ। ਇਹ ਉਸ ਸੱਚੇ ਪਾਤਸ਼ਾਹ ਦੀ ਬਦੌਲਤ ਹੈ। ਜੀ ਬਿਲਕੁਲ। ਸਨੀ ਸਿੰਘ ਜੀ, ਮੈਂ ਜਾਂਦੇ ਜਾਂਦੇ ਚਾਹੂੰਗਾ, ਸਾਡੇ ਕੋਲ ਅਖੀਰਲਾ 1 ਮਿੰਟ ਹੈਗਾ, ਤੇ 30 ਸੈਕਿੰਡਸ ਦੇ ਵਿੱਚ ਕੋਈ ਵੀ ਤੁਸੀਂ ਮੈਸੇਜ ਜਿਹੜਾ ਹੈਗਾ, ਜਿੱਥੇ ਤੱਕ ਵੀ ਸਾਡਾ ਇਹ ਸੁਨੇਹਾ ਜਾ ਰਿਹਾ ਹੈ, ਉਹਨਾਂ ਨੂੰ, ਸਾਡੇ ਜਿਹੜੇ ਦਰਸ਼ਕ ਨੇ, ਵਿਊਅਰਸ ਨੇ, ਉਹਨਾਂ ਨੂੰ ਦੇਣਾ ਚਾਹੋ। ਇਸ ਲਾਈਨ ਵਿੱਚ ਹੀ ਇਸ ਸਾਲ ਅਸੀਂ 550ਵਾਂ ਗੁਰਪੁਰਬ ਮਨਾ ਰਹੇ ਹਾਂ। ਸਾਨੂੰ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਆਪਣੇ ਤੱਕ ਨਹੀਂ ਇਕੱਲਾ ਰੱਖਣਾ ਚਾਹੀਦਾ। ਮੇਰੀ ਸੋਚ ਵਿੱਚ ਭਾਈ ਸਾਹਿਬ ਨੇ ਦੱਸਿਆ 150 ਦੇਸ਼ ਵਿੱਚ ਸਿੱਖ ਅੱਜ ਮੌਜੂਦ ਹੈ। ਗੁਆਂਢੀ ਨੂੰ ਜਾ ਕੇ ਦੱਸੀਏ ਕਿ ਗੁਰੂ ਨਾਨਕ ਸਾਹਿਬ ਕੌਣ ਸਨ, ਕੀ ਲੈ ਕੇ ਆਏ, ਅਤੇ ਕੀ ਉਹ ਬਹਿ ਕੇ ਕੀ ਉਹਨਾਂ ਨੇ ਕ੍ਰੀਏਟ ਕੀਤਾ। ਮੇਰੀ ਇਹੀ ਹੈ ਕਿ ਹਰ ਇੱਕ ਸਿੱਖ ਨੂੰ ਥੋੜ੍ਹੀ ਜਿਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਜਿਹੜੀ ਫਿਲਾਸਫੀ ਹੈ ਉਹਦੇ ਉੱਤੇ ਐਕਟ ਕਰਕੇ ਦੁਨੀਆ ਤੱਕ ਪਹੁੰਚਾਈਏ। ਜੀ ਡਾਕਟਰ ਸਾਹਿਬ। ਦੇਖੋ, ਹਮਲਾਵਰ ਏਮਨਾਬਾਦ 4 ਚੁਫੇਰੇ, ਫੌਜ, ਜ਼ੁਲਮ ਦੀ ਇੰਤਹਾ, ਅਤੇ ਗੁਰੂ ਨਾਨਕ ਸਾਹਿਬ ਉਸ ਸ਼ਹਿਰ 'ਚ ਖਲੋ ਕੇ ਇਹ ਫਰਮਾਉਂਦੇ ਨੇ ਕਿ ਭਾਈ ਇਹ ਜ਼ਾਬਰ ਜ਼ਾਲਮਾਂ ਦੀ ਫੌਜ, ਅਲਟੀਮੇਟਲੀ ਜਿਹੜਾ ਮੈਸੇਜ ਉਸ ਦਾ ਹੈ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਮੈਂ ਸਮਝਦਾ ਵੀ ਸੱਚ ਦੇ ਨਾਲ ਜੁੜਨਾ, ਸੱਚ ਕਹਿਣ ਦੀ ਹਿੰਮਤ ਰੱਖਣਾ, ਉਦੋਂ ਸੱਚ ਕਹਿਣਾ ਜਦੋਂ ਸੱਚ ਕਹਿਣ ਦਾ ਵੇਲਾ ਵਿਹਾ ਕੇ ਬੋਲਿਆ ਸੱਚ ਨਹੀਂ ਹੁੰਦਾ। ਅੱਜ ਸਾਡਾ ਇੱਕ ਵੱਡਾ ਹਿੱਸਾ ਮੌਕਾ ਪ੍ਰਸਤ ਵੀ ਬਣਦਾ ਜਾਂਦਾ ਹੈ। ਉਹ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਜੋ ਅਗਲਾ ਸੁਣਨਾ ਚਾਹੁੰਦਾ ਹੈ,
ਔਰ ਇਸ ਵਾਟ ਤੇ ਤੁਰਨਾ, ਜਿਹੜੀ ਭਗਤਾਂ ਕੀ ਚਾਲ ਨਿਰਾਲੀ ਵਾਲਾ ਵਾਟ ਹੈ, ਇਹੀ ਸਿੱਖੀ ਦਾ ਰਸਤਾ ਹੈ, ਇਹੀ ਤਲਵਾਰ ਦੀ ਧਾਰ ਹੈ, ਇਹੀ ਪ੍ਰੇਮ ਦੀ ਖੇਡ ਹੈ। ਸੋ ਮੈਂ ਸਮਝਦਾ ਵੀ ਆਪਣੇ ਪ੍ਰੀਤਮ ਗੁਰੂ ਨਾਨਕ ਸਾਹਿਬ ਆਪਣੇ ਪਾਤਸ਼ਾਹ ਦੇ ਅਸੀਂ ਜੇ ਸਿੱਖ ਹੈ ਤਾਂ ਫਿਰ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਸ ਹੁਕਮ ਤੇ ਪਹਿਰਾ ਵੀ ਦੇਣਾ ਬਣਦਾ ਸਿੱਖੀਏ। ਜੀ। ਬਿਲਕੁਲ। ਸੋ ਗੁਰੂ ਨਾਨਕ ਸਾਹਿਬ ਦੇ ਥਾਟ ਨੂੰ ਇਸ 550ਵੇਂ ਸਾਲ ਦੇ ਦਿਹਾੜੇ ਦੇ ਮੌਕੇ ਦੇ ਉੱਤੇ ਜ਼ਰੂਰ ਅਸੀਂ ਆਪ ਵੀ ਸਮਝੀਏ, ਜਿਵੇਂ ਭਾਈ ਸਾਹਿਬ ਨੇ ਕਿਹਾ, ਜਿੱਥੇ ਤੱਕ ਵੀ ਮੈਸੇਜ ਪਹੁੰਚਾ ਸਕਦੇ ਹਾਂ ਪਹੁੰਚਾਈਏ ਵੀ, ਤੇ ਉਹਦੀ ਇੰਪਲੀਮੈਂਟੇਸ਼ਨ ਆਪਣੇ ਤੌਰ ਤੇ ਇੰਡੀਵਿਜੂਅਲ ਲਾਈਫ ਦੇ ਵਿੱਚ ਜ਼ਰੂਰ ਕਰਨ ਦੀ ਕੋਸ਼ਿਸ਼ ਕਰੀਏ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅਸੀਂ ਅੱਜ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।